ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ। ਅੱਜ 10 ਫਰਵਰੀ ਦਿਨ ਹੈਗਾ ਜੀ ਬੁੱਧਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫੇਰ ਖੇਤੀ ਕਾਨੂੰਨਾਂ 'ਤੇ ਦਿੱਤਾ ਜਵਾਬ। ਹਾਂਜੀ, ਅੱਜ ਲੋਕ ਸਭਾ ਦੇ ਵਿੱਚ ਜਵਾਬ ਦਿੱਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ। ਲੰਬਾ ਚੌੜਾ ਭਾਸ਼ਣ ਸੀਗਾ, ਲਾ ਲਓ ਕਿ ਲਗਭਗ ਸਵਾ ਘੰਟੇ ਤੋਂ ਵੀ ਵੱਧ ਦਾ ਭਾਸ਼ਣ ਸੀਗਾ। ਤਾਂ ਜੋ ਉਹਨਾਂ ਨੇ ਜਵਾਬ ਦਿੱਤਾ ਤਾਂ ਉਸ ਤੋਂ ਪਹਿਲਾਂ ਜਾਂ ਕਹਿ ਲਓ ਕਿ ਉਸ ਦਰਮਿਆਨ ਹੱਲਾ ਸੀਗਾ। ਹੱਲਾ ਪਹਿਲਾਂ ਇਸ ਕਰਕੇ ਸੀਗਾ ਕਿਉਂਕਿ ਰਾਜ ਸਭਾ ਦੇ ਵਿੱਚ ਉਹਨਾਂ ਨੇ ਜੋ ਸ਼ਬਦ ਇਸਤੇਮਾਲ ਕੀਤੇ ਸਨ, ਅੰਦੋਲਨ ਜੀਵੀ ਤੇ ਪਰਜੀਵੀ, ਇਹਨਾਂ ਸ਼ਬਦਾਂ ਨੂੰ ਲੈ ਕੇ ਕਾਫੀ ਜ਼ਿਆਦਾ ਆਲੋਚਨਾ ਹੋਈ। ਈਵਨ ਦੈਟ ਕਿ ਤੁਸੀਂ ਦੇਖੋਗੇ ਕਿ ਬਹੁਤ ਵੱਡੇ ਅਖਬਾਰਾਂ ਦੀਆਂ ਸੰਪਾਦਕੀਆਂ ਵਿੱਚ ਵੀ ਇਹਨਾਂ ਦੋ ਸ਼ਬਦਾਂ ਦੀ ਚਰਚਾ ਹੋ ਰਹੀ ਹੈ। ਜਦੋਂ ਤੁਸੀਂ ਸੰਪਾਦਕੀਆਂ ਤੱਕ ਕਿਸੇ ਵਿਸ਼ੇ ਤੇ ਕੋਈ ਬਹਿਸ ਮੁਬਾਹਿਸਾ ਛੜਿਆ ਦੇਖ ਸਕਦੇ ਹੋ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਇਸ ਲਈ ਕਿ ਬਹੁਤ ਵੱਡੇ ਪੱਧਰ ਤੇ ਗੱਲ ਜਿਹੜੀ ਹੈ ਉਹ ਪਹੁੰਚੀ ਹੋਈ ਹੈ। ਮਤਲਬ ਕਿ ਇਹਦੇ ਤੇ ਹੱਲਾ ਸੀਗਾ। ਔਰ ਇਸੇ ਦਰਮਿਆਨ ਜਦੋਂ ਇਹਨਾਂ ਨੇ ਭਾਸ਼ਣ ਦਿੱਤਾ ਉਦੋਂ ਵੀ ਕਹਿ ਲਓ ਕਿ ਜਿਹੜੀ ਆਪੋਜੀਸ਼ਨ ਸੀਗੀ ਉਹ ਵਾਰ-ਵਾਰ ਟੋਕਦੀ ਰਹੀ, ਆਪਣੀਆਂ ਗੱਲਾਂ ਕਹਿੰਦੀਆਂ। ਉਹ ਜਿੱਦਾਂ ਪਾਰਟੀਆਂ ਹੁੰਦੀਆਂ ਹੀ ਆ, ਤੁਹਾਨੂੰ ਪਤਾ, ਉਹ ਵੀ ਗੱਲਾਂ ਕਹਿੰਦੀਆਂ ਰਹੀਆਂ। ਫਿਰ ਇਸ ਤੋਂ ਇਲਾਵਾ ਜਦੋਂ ਨੋਕ ਝੋਕ ਵੱਧ ਗਈ ਤਾਂ ਕਾਂਗਰਸ ਨੇ ਤਾਂ ਵਾਕਆਊਟ ਹੀ ਕਰ ਦਿੱਤਾ ਸੀਗਾ। ਤਾਂ ਪ੍ਰਧਾਨ ਮੰਤਰੀ ਕਾਫੀ, ਜਿੱਦਾਂ ਕਹਿ ਲਈਏ ਨਾ ਕਿ ਕੋਈ ਬੰਦਾ ਖਿਝ ਜਾਂਦਾ ਵਾਰ-ਵਾਰ ਜਦੋਂ ਉਹਨੂੰ ਰੋਕਿਆ ਜਾਂਦਾ, ਟੋਕਿਆ ਜਾਂਦਾ ਤਾਂ ਉਹ ਖਿਝ ਜਾਂਦਾ ਕਈ ਵਾਰ। ਤਾਂ ਪ੍ਰਧਾਨ ਮੰਤਰੀ ਦੀ ਖਿਝ ਵੀ ਉਹਨਾਂ ਦੇ ਮੁੱਖ ਤੋਂ ਕਿਤੇ ਨਾ ਕਿਤੇ ਝਲਕਦੀ ਸੀਗੀ। ਖੈਰ, ਜੋ ਉਹਨਾਂ ਦਾ ਭਾਸ਼ਣ ਆ ਉਹਦਾ ਮੈਂ ਤੁਹਾਨੂੰ ਕੁਛ ਅਕਸਰ ਦੱਸ ਦਿੰਦਾ। ਮਤਲਬ ਉਹਨਾਂ ਨੇ ਜੋ ਗੱਲਾਂ ਕਹੀਆਂ ਨੇ ਮੈਂ ਉਹ ਮੁੱਖ ਤੌਰ ਤੇ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ, ਜਿਹੜੀਆਂ ਮੇਨ ਗੱਲਾਂ ਨੇ। ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਇਹੀ ਗੱਲ ਦੁਹਰਾਈ ਹੈ ਕਿ ਦੇਖੋ, ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਸਾਡਾ ਉਦੇਸ਼ ਹੁਆ, ਕਿਉਂਕਿ ਸੁਧਾਰ ਜ਼ਰੂਰੀ ਹੈ, ਰਿਫੋਰਮਸ ਜ਼ਰੂਰੀ ਹੈ, ਇਨਵੈਸਟਮੈਂਟ ਜ਼ਰੂਰੀ ਹੈ। ਕੁਛ ਲੋਕ 17ਵੀਂ 18ਵੀਂ ਸਦੀ ਦੇ ਵਿੱਚ ਹੀ ਰਹਿਣਾ ਚਾਹੁੰਦੇ ਆ, ਪਰ ਅਸੀਂ ਮਤਲਬ ਕਿ ਕਿਸਾਨਾਂ ਨੂੰ ਖੁਸ਼ਹਾਲ ਉੱਨਤ ਵੇਖਣਾ ਚਾਹੁੰਦੇ ਹਾਂ। ਇਹ ਉਹਨਾਂ ਦਾ ਇੱਕ ਪੁਆਇੰਟ ਸੀਗਾ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ 6 ਸਾਲਾਂ 'ਚ ਬਦਲੇ ਆ ਵਿਰੋਧੀ ਧਿਰ ਦੇ ਮੁੱਦੇ। ਮਤਲਬ ਕਿ ਅਸੀਂ ਵੀ ਓਪੋਜੀਸ਼ਨ ਦੇ ਵਿੱਚ ਸੀਗੇ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਦ ਅਸੀਂ ਆਪੋਜੀਸ਼ਨ ਦੇ ਵਿੱਚ ਸੀਗੇ ਤੇ ਅਸੀਂ ਮੁੱਦਿਆਂ ਦੀ ਰਾਜਨੀਤੀ ਕਰਦੇ ਸੀਗੇ। ਮਤਲਬ ਕਿ ਹੁਣ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਮੁੱਦਾ ਵਿਹੀਨ ਰਾਜਨੀਤੀ ਆ। ਮਤਲਬ ਕਿ ਮੁੱਦਿਆਂ ਤੇ ਰਾਜਨੀਤੀ ਨਹੀਂ। ਉਹ ਕਹਿੰਦੇ ਕਿ ਇਹ ਸਾਨੂੰ ਕੰਮ ਦੀ ਗੱਲ ਪੁੱਛਦੇ ਹੀ ਨਹੀਂ। ਮਤਲਬ ਕਿ ਕਦੇ ਇਹਨਾਂ ਨੇ ਇਹ ਨਹੀਂ ਪੁੱਛਿਆ ਕਿ ਸੜਕਾਂ ਕਿੰਨੀਆਂ ਬਣਾਈਆਂ ਜੇ, ਪੁਲ ਕਿੰਨੇ ਬਣਾਏ ਜੇ। ਉਹ ਡਿਵੈਲਪਮੈਂਟ ਦੇ ਜਿਹੜੇ ਸਵਾਲ ਕਰਨ ਵਾਲੇ ਸੀ, ਕਿਉਂਕਿ ਉਹ ਹੈ ਹੀ ਨਹੀਂ, ਅਸੀਂ ਛੱਡੇ ਹੀ ਨਹੀਂ ਹੈ। ਤਾਂ ਇਹ ਉਹਨਾਂ ਨੁਕਤਿਆਂ ਤੇ ਕੋਈ ਗੱਲ ਕਰਕੇ ਰਾਜ਼ੀ ਨਹੀਂ ਹੈਗੇ। ਉਹਨਾਂ ਦੇ ਕਹਿਣ ਦਾ ਮਤਲਬ ਇਹੋ ਸੀਗਾ। ਫਿਰ ਇਸ ਤੋਂ ਇਲਾਵਾ ਨਾਲ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਰਿਫੋਰਮਸ ਨੇ ਇਹ ਮਨਮੋਹਨ ਸਿੰਘ ਸਰਕਾਰ ਵੇਲੇ ਵੀ ਚਰਚਿਤ ਸੀਗੇ। ਉਦੋਂ ਵੀ ਕਿਤੇ ਨਾ ਕਿਤੇ ਇਹਨਾਂ ਦੀ ਹਾਮੀ ਸ਼ਾਦੀ ਭਰੀ ਜਾਂਦੀ ਸੀਗੀ। ਸ਼ਰਦ ਪਵਾਰ ਦਾ ਉਹਨਾਂ ਨੇ ਜ਼ਿਕਰ ਕੀਤਾ ਖਾਸ ਤੌਰ ਤੇ, ਜਿਹੜੇ ਕਿ ਖੇਤੀ ਮੰਤਰੀ ਸੀਗੇ ਉਸ ਸਰਕਾਰ ਦੇ ਵਿੱਚ। ਤਾਂ ਉਹਨਾਂ ਨੇ ਆਖਿਆ ਕਿ ਸ਼ਰਦ ਪਵਾਰ ਹੋਰਾਂ ਨੇ ਆਪ ਕਿਹਾ ਸੀ, ਮੰਨਿਆ ਸੀਗਾ ਕਿ ਇਹਨਾਂ
ਕਿਸਾਨ ਸੁਧਾਰਾਂ ਦੀ ਜਾਂ ਕਹਿ ਲਓ ਕਿ ਖੇਤੀ ਸੁਧਾਰਾਂ ਦੀ ਜਿਹੜੀ ਆ ਉਹ ਜ਼ਰੂਰਤ ਆ। ਤੇ ਕਹਿੰਦੇ ਕਿ ਹੁਣ ਸਾਡੇ ਤੇ ਇਹ ਤੁਸੀਂ ਉਂਗਲ ਚੁੱਕਦੇ ਹੋ ਕਿ ਦੇਖੋ ਜੀ ਕਿਸਾਨਾਂ ਨੇ ਤੇ ਮੰਗਿਆ ਹੀ ਕੁਛ ਨਹੀਂ ਸੀਗਾ, ਤੇ ਤੁਸੀਂ ਕਾਹਤੋਂ ਦੇਣ ਤੇ ਆਮਾਦਾ ਹੋ, ਤੁਸੀਂ ਕਾਹਤੋਂ ਏਦਾਂ ਇਹਨਾਂ ਨੂੰ ਜ਼ਬਰਦਸਤੀ ਦੇ ਰਹੇ ਹੋ ਇਹ ਕਾਨੂੰਨ। ਤਾਂ ਉਹ ਕਹਿੰਦੇ ਕਿ ਮੰਗਿਆ ਤਾਂ ਕਿਸੇ ਨੇ ਦਾਜ ਵਿਰੋਧੀ ਕਾਨੂੰਨ ਵੀ ਨਹੀਂ ਸੀਗਾ, ਟ੍ਰਿਪਲ ਤਲਾਕ ਵਾਲਾ ਕਾਨੂੰਨ ਵੀ ਨਹੀਂ ਸੀ ਮੰਗਿਆ ਕਿਸੇ ਨੇ, ਸਵੱਛ ਭਾਰਤ ਵਾਲੀ ਸਕੀਮ ਵੀ ਨਹੀਂ ਸੀ ਕਿਸੇ ਨੇ ਮੰਗੀ, ਆ ਜਿਹੜੀ ਮੈਂ ਖਾਤਿਆਂ 'ਚ ਰਾਸ਼ੀ ਪਾਉਣਾ ਵਾ ਮਤਲਬ ਕਿ ਕਿਸਾਨਾਂ ਦੇ, ਤੇ ਇਹ ਵੀ ਕਿਸੇ ਨੇ ਸਕੀਮ ਨਹੀਂ ਸੀ ਮੰਗੀ। ਤੇ ਜ਼ਰੂਰੀ ਨਹੀਂ ਹੈ ਕਿ ਉਹੀ ਕੁਝ ਕੀਤਾ ਜਾਵੇ ਜੋ ਮੰਗਿਆ ਜਾਵੇ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਜੋ ਸਾਨੂੰ ਲੱਗਦਾ ਠੀਕ ਆ ਅਸੀਂ ਕਰ ਦਿੱਤਾ। ਅਗਲੀ ਗੱਲ ਉਹ ਕਰਦੇ ਸੀਗੇ ਕਿ ਦੇਖੋ ਨਵੇਂ ਖੇਤੀ ਕਾਨੂੰਨਾਂ 'ਚ ਪੁਰਾਣੀਆਂ ਮੰਡੀਆਂ ਤੇ ਕੋਈ ਪਾਬੰਦੀ ਨਹੀਂ ਹੈ। ਇਹਦੇ 'ਤੇ ਆਪਾਂ ਜੇ ਗੱਲ ਕਰ ਸਕਦੇ ਹਾਂ ਤਾਂ ਉਹ ਇਹ ਆ ਕਿ ਉਹਨਾਂ ਦਾ ਸਿੱਧੇ ਤੌਰ ਤੇ ਇਹੋ ਕਹਿਣਾ ਆ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ ਪੁਰਾਣੀਆਂ ਮੰਡੀਆਂ ਜਿਹੜੀਆਂ ਬੰਦ ਹੋ ਜਾਣਗੀਆਂ। ਮਤਲਬ ਕਿ ਇੱਕ ਆਪਸ਼ਨ ਦਿੱਤਾ ਹੈ ਅਸੀਂ ਕਿਸਾਨ ਨੂੰ ਕਿ ਉਹ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਆਪਣੀ ਫਸਲ ਜਿਹੜੀ ਹੈ ਜਾਂ ਉਤਪਾਦ ਜਿਹੜਾ ਉਹ ਵੇਚ ਸਕਦਾ। ਤਾਂ ਨਾਲ ਉਹਨਾਂ ਨੇ ਕਿਸਾਨ ਰੇਲ ਦੀ ਗੱਲ ਫੜਦੀ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਬਹੁਤ ਲੰਮਾ ਭਾਸ਼ਣ ਸੀ, ਮੈਰਾਥਨ ਭਾਸ਼ਣ ਸੀਗਾ, ਉਹ ਕਿਹੜੇ ਕਿਹੜੇ ਮੋੜ ਘੋੜ ਕੱਟ ਕੇ ਗਿਆ ਹੋਊਗਾ ਤੁਸੀਂ ਸਮਝ ਸਕਦੇ ਹੋ। ਮਤਲਬ ਰਵੀਸ਼ ਕੁਮਾਰ ਨੇ ਤਾਂ ਉਹਦੀ ਇਸ ਤਰ੍ਹਾਂ ਥੋੜੀ ਤੁਲਨਾ ਕੀਤੀ ਹੈ। ਉਹ ਕਹਿੰਦੇ ਕਿ ਜਿੱਦਾਂ BA ਦੇ ਪੇਪਰ ਦੇ ਵਿੱਚ ਕੋਈ ਪੜ੍ਹਾ ਹੁੰਦਾ ਨਾ, ਤੇ ਉਹਨੂੰ ਭਾਵੇਂ ਸਵਾਲ ਸਮਝ ਨਾ ਵੀ ਆਵੇ ਕੋਈ ਪ੍ਰਸ਼ਨ, ਪਰ ਉਹ ਲਗਾ ਰਹਿੰਦਾ 3 ਘੰਟੇ ਲਗਾ ਰਹਿੰਦਾ ਹੈ ਕਿ ਨਹੀਂ ਪੂਰੀ ਚੀਜ਼ ਭਰਨੀ ਹੈ। ਬਸ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ। ਤਾਂ ਉਹ ਕਹਿੰਦੇ ਕਿ ਨਵੇਂ ਖੇਤੀ ਕਾਨੂੰਨਾਂ 'ਚ ਪੁਰਾਣੀਆਂ ਮੰਡੀਆਂ ਤੇ ਕੋਈ ਪਾਬੰਦੀ ਨਹੀਂ। ਮਤਲਬ ਇਹੋ ਆ ਕਿ ਇਹ ਜਿਹੜੀਆਂ ਮੰਡੀਆਂ ਨੇ ਉਹ ਬਰਕਰਾਰ ਰਹਿਣਗੀਆਂ ਜੋ APMC ਐਕਟ ਵਗੈਰਾ ਦੇ ਵਿੱਚ ਚੱਲਦੀਆਂ। ਤਾਂ ਜਿਹੜੀ ਇੱਕ ਬਦਲਵੀਂ ਮੰਡੀ ਜਿਹੜੀ ਆ ਉਹ ਇਹਦੇ ਪੈਰਲਲ ਹੀ ਚੱਲੇਗੀ। ਔਰ ਉਹਨਾਂ ਨੇ ਨਾਲ ਕਿਸਾਨ ਰੇਲ ਦਾ ਜ਼ਿਕਰ ਕੀਤਾ ਕਿ ਕੋਈ ਸਧਾਰਨ ਗੱਲ ਨਹੀਂ। ਉਹਨਾਂ ਨੇ ਦੱਸਿਆ ਕਿ ਫਲਾਣੀ ਥਾਂ ਤੋਂ ਬੜੀ ਦੂਰ ਤੋਂ 7 ਕਿਲੋ ਕੀਵੀ ਜਿਹੜੀ ਆ ਇੱਕ ਕਿਸਾਨ ਨੇ ਫਲਾਣੀ ਮੰਡੀ 'ਚ ਭੇਜੀ, ਇੱਕ ਥਾਂ ਤੇ 30 ਕਿਲੋ ਅਨਾਜ ਕਿਸਾਨ ਰੇਲ ਰਾਹੀਂ ਕਿਤੇ ਭੇਜ ਰਿਹਾ ਸੀਗਾ, ਪਤਾ ਨਹੀਂ ਕਿਹੜੀ ਥਾਂ ਤੋਂ। ਮੈਂ ਤਾਂ ਤੁਹਾਨੂੰ ਪਤਾ ਇੰਨੇ ਸ਼ਹਿਰ ਯਾਦ ਨਹੀਂ ਰੱਖ ਸਕਦਾ, ਭੁਲੱਕੜ ਜਿਹਾ ਆਦਮੀ ਆ। ਮਤਲਬ ਕਿਸ ਤਰ੍ਹਾਂ ਉਦਾਹਰਨਾਂ ਦੇਣ ਲੱਗ ਪਏ ਕਿ ਛੋਟੀ ਤੋਂ ਛੋਟੀ ਜਾਂ ਕਹਿ ਲਓ ਕਿ ਥੋੜੀ ਤੋਂ ਥੋੜੀ ਫਸਲ ਜਿਹੜੀ ਹੈ ਉਹ ਵੀ ਕਿਸਾਨ ਪੂਰੇ ਮੁਲਕ 'ਚੋਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਘੱਲ ਕੇ ਵੇਚ ਸਕਦੇ ਆ। ਉਹਦੇ ਵਾਸਤੇ ਅਸੀਂ ਇੱਕ ਰੇਲ ਵੀ ਲਾ ਰੱਖੀ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ। ਫਿਰ ਅੱਗੇ ਉਹ ਕਹਿੰਦੇ ਆ ਕਿ ਕੋਈ ਵੀ ਮੰਡੀ ਬੰਦ ਨਹੀਂ ਹੋਈ। ਤੁਸੀਂ ਦੱਸ ਦਿਓ ਕਿ ਕਿੰਨਾ ਚਿਰ ਹੋ ਗਿਆ ਇਹਨਾਂ ਕਾਨੂੰਨਾਂ ਨੂੰ ਲਾਗੂ ਹੋਇਆ ਨਹੀਂ, ਤਾਂ ਇੱਕ ਵੀ ਮੰਡੀ ਜੇ ਕੋਈ ਬੰਦ ਹੋਈ ਹੈ ਤੇ ਦੱਸ ਦਿਓ। ਪਰ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਕਾਨੂੰਨਾਂ 'ਚ ਜੇਕਰ ਬਦਲਾਅ ਕਰਨਾ ਪਿਆ ਤਾਂ ਅਸੀਂ ਉਹ ਜ਼ਰੂਰ ਕਰਾਂਗੇ। ਨਾਲ ਉਹਨਾਂ ਨੇ ਪ੍ਰਧਾਨ ਮੰਤਰੀ ਉਹਨਾਂ ਨੇ ਕਿਸਾਨਾਂ ਨੂੰ ਇੱਕ ਵਾਰੀ ਫੇਰ ਗੱਲਬਾਤ ਕਰਨ ਵਾਸਤੇ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਸਾਡੇ ਮੰਤਰੀ ਜਿਹੜੇ ਆ ਉਹ ਇਹਨਾਂ ਨਾਲ ਮੁਸਲਸਲ ਗੱਲਬਾਤ ਦੇ ਵਿੱਚ ਹਨ, ਤੇ ਜੇ ਅੱਗੇ ਵੀ ਗੱਲਬਾਤ ਕਰਨਗੇ ਤਾਂ ਅਸੀਂ ਗੱਲਬਾਤ ਵਾਸਤੇ ਤਿਆਰ ਆ। ਬੈਠ ਕੇ ਚਰਚਾ ਕਰਾਂਗੇ ਤਾਂ ਕੁਛ ਰਾਹ ਨਿਕਲ ਆਏਗਾ, ਸਮਾਜ ਲਈ ਕੁਛ ਪਰਿਵਰਤਨ ਲੋੜੀਂਦੇ ਹਨ। ਤਾਂ ਕੁੱਲ ਮਿਲਾ ਕੇ ਇਹ ਤੱਤ ਸਾਰ ਹੈ ਉਹਨਾਂ ਦੇ ਭਾਸ਼ਣ ਦਾ, ਖਾਸ ਤੌਰ ਤੇ ਜੋ ਕਿਸਾਨੀ ਨਾਲ ਜੁੜੇ ਨੁਕਤੇ। ਵੈਸੇ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਜਾਂ ਉਹਨਾਂ ਦੀ ਸਰਕਾਰ ਦੀਆਂ ਉਹਨਾਂ ਦੀ ਨਜ਼ਰ ਦੇ ਵਿੱਚ ਜੋ ਪ੍ਰਾਪਤੀਆਂ ਉਹਨਾਂ ਨੇ ਖੂਬ ਗਿਣਾਈਆਂ ਨੇ। ਪਹਿਲੀ ਗੱਲ ਤੇ ਇਹ ਆ, ਦੇਖੋ ਉਹ ਕਹਿੰਦੇ ਆ ਨਾ ਕਿ ਸਾਡੇ ਤੋਂ ਪੁੱਛੋ ਪੁਲ ਕਿੰਨੇ ਬਣਾਏ ਆ, ਸੜਕਾਂ ਕਿੰਨੀਆਂ ਬਣਾਈਆਂ, ਬਸ ਉਹਨਾਂ ਨੂੰ ਇਹੋ ਪੁੱਛ ਲਓ ਕਿ ਤੁਹਾਡੀ ਬੇਰੁਜ਼ਗਾਰੀ ਦਰ ਕਿੰਨੀ ਹੈ, ਤਾਂ ਪ੍ਰਧਾਨ ਮੰਤਰੀ ਉਹਦਾ ਜਵਾਬ ਨਹੀਂ ਦੇਣਗੇ। ਤੁਹਾਡੀ ਨੋਟਬੰਦੀ ਤੋਂ ਪਹਿਲਾਂ GDP ਕੀ ਸੀਗੀ, ਉਸ ਤੋਂ ਬਾਅਦ ਲਗਾਤਾਰ 5 ਸਾਲ ਤੁਹਾਡੀ GDP ਡਿੱਗ ਕੇ ਕਿੱਥੇ ਪਹੁੰਚ ਗਈ, ਪ੍ਰਧਾਨ ਮੰਤਰੀ ਕਦੇ ਉਹਨਾਂ ਚੀਜ਼ਾਂ ਦਾ ਜਵਾਬ ਨਹੀਂ ਦੇਣਗੇ। ਪ੍ਰਧਾਨ ਸੇਵਕ ਇਹ ਵੀ ਨਹੀਂ ਦੱਸਣਗੇ ਕਿ ਮੰਡੀ ਦੇ ਬਰੋਬਰ ਜਿਹੜੀ ਮੰਡੀ ਹੈ ਉਹਦੀ ਕੀਮਤ ਕੀ ਹੋਊਗੀ, MSP ਤੋਂ ਹੇਠ ਜਾਂ MSP ਤੋਂ ਤਾਂ। ਬਸ ਆਹੀ ਕੁਛ ਦੱਸ ਦੇਣ ਤਾਂ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ। ਹੁਣ ਅਕਸ਼ੇ ਕੁਮਾਰ ਜਾਊਗਾ ਤਾਂ ਉਹਨੂੰ ਤਾਂ ਇਹ ਪ੍ਰਸ਼ਨ ਪੁੱਛਣ ਦੀ ਉਹਨੇ ਚੇਸ਼ਟਾ ਹੀ ਨਹੀਂ ਕਰਨੀ, ਇਹਨਾਂ ਨੇ ਉੱਤਰ ਵੀ ਨਹੀਂ ਦੇਣਾ। ਇਹ ਤਾਂ ਹੀ ਹੈ ਕਿ ਜੇ ਕੋਈ ਪ੍ਰੈਸ ਕਾਨਫਰੰਸ ਹੋਵੇ ਉਹਦੇ ਵਿੱਚ ਪੱਤਰਕਾਰ ਪੁੱਛਣ, ਸ਼ਾਇਦ ਪ੍ਰਧਾਨ ਸੇਵਕ ਜਿਹੜੀ ਉਹ ਮਨ ਕੀ ਬਾਤ ਦੱਸਣ। ਤਾਂ ਕੁੱਲ ਮਿਲਾ ਕੇ ਤੁਸੀਂ ਇੱਕ ਚੀਜ਼ ਜਿਹੜੀ ਆ ਸਿੱਟੇ ਦੇ ਰੂਪ ਦੇ ਵਿੱਚ ਇਸ ਭਾਸ਼ਣ 'ਚੋਂ ਕਰ ਸਕਦੇ ਹੋ, ਉਹ ਇਹ ਆ ਕਿ ਇਹਨਾਂ ਨੇ ਸਿੱਧੇ ਤੌਰ ਤੇ ਨਾ ਸਹੀ ਅਸਿੱਧੇ ਤੌਰ ਤੇ ਕਿਸਾਨਾਂ ਨੂੰ ਸਮਝਾ ਦਿੱਤਾ ਕਿ ਬਿੱਲ ਨਹੀਂ ਦੇ ਪੁੱਠੇ ਮੁੜਨੇ, ਬਿੱਲ ਇਉਂ ਹੀ ਰਹਿਣੇ ਆ। ਤੁਸੀਂ ਇਸ ਤਰ੍ਹਾਂ ਕਰੋ ਕਿ ਸਾਡੇ ਕੋਲ ਆ ਜਾਓ, ਗੱਲਬਾਤ ਆਪਾਂ ਕਰਦੇ ਹਾਂ,
ਸੋਧ ਜ਼ਰੂਰ ਕਰ ਲੈਂਦੇ ਆ। ਤਾਂ ਮਤਲਬ ਕਿ ਜੋ ਸਰਕਾਰ ਦਾ ਸ਼ੁਰੂ ਤੋਂ ਲੈ ਕੇ ਸਟਾਂਸ ਸੀਗਾ, ਜੋ ਉਹਨਾਂ ਦਾ ਸਟੈਂਡ ਸੀਗਾ, ਉਹਦੇ ਤਹਿਤ ਹੀ ਉਹਨਾਂ ਨੇ ਅੱਜ ਫਿਰ ਇੱਕ ਵਾਰੀ ਚੱਕਰੀ ਕਮਾਈ ਆ। ਤਾਂ ਇਹ ਸੰਦੇਸ਼ ਹੈ, ਸੁਨੇਹਾ ਹੈ ਕਿ ਇਹ ਸਰਕਾਰ ਜਿਹੜੀ ਹੈ ਦਿਲ ਛੇਤੀ ਵਾਪਸ ਨਹੀਂ ਲਊਗੀ। ਦੂਜੀ ਚੀਜ਼ ਜਿਹੜੀ ਉਹਨਾਂ ਨੇ ਕਹੀ, ਉਹ ਹੁਣ ਮੈਂ ਪੰਜਾਬ ਦੇ ਪ੍ਰਤੀਕ ਤੋਂ ਦੱਸਣ ਲੱਗਾ, ਪੰਜਾਬ ਦੇ ਸੰਦਰਭ ਵਿੱਚ ਦੱਸਣ ਲੱਗਾ ਵਾ। ਉਹਨਾਂ ਨੇ ਅੰਦੋਲਨ ਜੀਵੀ ਸ਼ਬਦ ਅੱਜ ਫਿਰ ਇਸਤੇਮਾਲ ਕੀਤਾ ਵਾ, ਪਰ ਅੱਜ ਉਹਨਾਂ ਨੇ ਪਰਜੀਵੀ ਸ਼ਬਦ ਬੋਲਣ ਤੋਂ ਗੁਰੇਜ਼ ਕੀਤਾ ਆ। ਤਾਂ ਅੰਦੋਲਨ ਜੀਵੀ ਸ਼ਬਦ ਇਸਤੇਮਾਲ ਕਰਦਿਆਂ ਉਹਨਾਂ ਨੇ ਕਿਹਾ ਕਿ ਦੇਖੋ ਅੰਦੋਲਨ ਪਵਿੱਤਰ ਹੁੰਦਾ ਹੈ, ਪਰ ਟੈਲੀਕਾਮ ਨੂੰ ਤੋੜਨ ਤੋਂ ਭਾਵ ਕਿ ਜੋ ਟਾਵਰ ਵਗੈਰਾ ਟੁੱਟੇ ਸੀ ਆਪਣੇ ਪੰਜਾਬ ਦੇ ਵਿੱਚ, ਗਲਤ ਹੋਇਆ ਸੀਗਾ ਉਹ। ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੋੜਨਾ ਇਹ ਕਿਹੜਾ ਅੰਦੋਲਨ ਆ, ਭੰਨ ਤੋੜ ਹਿੰਸਾ ਨਾਲ ਅੰਦੋਲਨ ਅਪਵਿੱਤਰ ਹੁੰਦਾ ਹੈ। ਤੇ ਨਾਲ ਉਹਨਾਂ ਨੇ ਅੰਦੋਲਨ ਜੀਵੀ ਸ਼ਬਦ ਇੱਕ ਮਰਤਬਾ ਫੇਰ ਇਸਤੇਮਾਲ ਕਰਦਿਆਂ ਸਿੱਧੇ ਤੌਰ ਤੇ ਨਾ ਸਹੀ ਅਸਿੱਧੇ ਤੌਰ ਤੇ ਕਾਮਰੇਡਾਂ ਤੇ ਨਿਸ਼ਾਨਾ ਰੱਖ ਦਿੱਤਾ। ਤੇ ਆਪਾਂ ਵੈਸੇ ਵੀ ਲੰਮੇ ਸਮੇਂ ਤੋਂ ਇਹ ਅੰਦਾਜ਼ਾ ਲਾ ਕੇ ਚੱਲ ਰਹੇ ਸਾਂ ਕਿ ਕਿਤੇ ਨਾ ਕਿਤੇ ਨਰਿੰਦਰ ਮੋਦੀ ਜੀ ਇਹ ਜਿਹੜੇ ਹਮਲੇ ਕਰਦੇ ਪਏ ਸੀ ਦੇ ਰੂਪ ਦੇ ਵਿੱਚ ਉਹ ਕਾਮਰੇਡਾਂ ਤੇ ਹੀ ਹੈ ਜ਼ਿਆਦਾਤਰ। ਅੱਜ ਉਹਨਾਂ ਨੇ ਜਾਂਦੇ ਇੱਕ ਗੱਲ ਜੀ ਕੀਤੀ ਹੈ ਕਾਲੀ ਦੇ ਵਿੱਚ। ਉਹਨਾਂ ਨੇ ਕਿਹਾ ਕਿ ਕੁਛ ਲੋਕ, ਜਿੱਦਾਂ ਉਹ ਤਸਵੀਰਾਂ ਦਿਖਾਈਆਂ ਗਈਆਂ ਸੀਗੀਆਂ, ਤੁਹਾਨੂੰ ਯਾਦ ਹੋਣਾ, ਉਗਰਾਹ ਗਰੁੱਪ ਵੱਲੋਂ ਉਹ ਤਸਵੀਰਾਂ ਦਿਖਾਈਆਂ ਗਈਆਂ ਸੀਗੀਆਂ ਜਿਹੜੇ ਕਥਿਤ ਤੌਰ ਤੇ ਨਾਮਜ਼ਦ ਨੇ ਕੁਛ ਲੋਕ, ਸ਼ਾਇਦ ਨਕਸਲਾਈਟ ਮੂਵਮੈਂਟ ਦੇ ਨਾਲ ਜੋੜੇ ਗਏ ਆ। ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਲੋਕ ਉਹਨਾਂ ਲੋਕਾਂ ਦੀ ਰਿਹਾਈ ਮੰਗ ਰਹੇ, ਮਤਲਬ ਕਿ ਅਰਬਨ ਨਕਸਲਾਈਟ ਜਿਹਨਾਂ ਨੂੰ ਕਿਹਾ ਜਾਂਦਾ, ਨਕਸਲੀ ਵਗੈਰਾ ਜੋ ਵੀ ਕਿਹਾ ਜਾਂਦਾ। ਤਾਂ ਉਹ ਕਹਿੰਦੇ ਨੇ ਕਿ ਇਹ ਕਿੱਥੋਂ ਦਾ ਅੰਦੋਲਨ ਆ, ਮਤਲਬ ਕਿ ਇਹ ਕਿੱਥੋਂ ਦੀ ਪਵਿੱਤਰਤਾ ਹੈ ਅੰਦੋਲਨ ਦੀ। ਤਾਂ ਉਹ ਸਿੱਧੇ ਤੌਰ ਤੇ ਨਾ ਸਹੀ ਅਸਿੱਧੇ ਤੌਰ ਤੇ ਕਿਤੇ ਨਾ ਕਿਤੇ ਕਾਮਰੇਡਾਂ ਵੱਲ ਇਸ਼ਾਰਾ ਕਰ ਗਿਆ, ਜਿਹੜੀ ਗੱਲ ਕਈ ਦਿਨਾਂ ਤੋਂ ਬੁੱਝੀ ਜਾ ਰਹੀ ਸੀਗੀ ਕਿ ਅਸਲ ਦੇ ਵਿੱਚ ਸਰਕਾਰ ਦਾ ਆਖਰੀ ਪੱਤਾ ਇਹੀ ਹੋਏਗਾ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਪਾੜ ਪਾਇਆ ਜਾਵੇ ਸਿੱਖ ਗੁਲਾਮ ਕਾਮਰੇਡ ਦੇ ਨਾਂ ਤੇ। ਉਹ ਵੈਸੇ ਵੀ ਚੱਲ ਹੀ ਰਿਹਾ, ਪਤਾ ਨਹੀਂ ਕਿਵੇਂ ਇਤਫਾਕਨ ਚੱਲ ਰਿਹਾ ਜਾਂ ਜਿਵੇਂ ਸਾਜ਼ਿਸ਼ਨ ਕੋਈ ਕਰਦਾ ਹੁੰਦਾ, ਪਤਾ ਨਹੀਂ ਕਿਸ ਤਰ੍ਹਾਂ ਚੱਲਿਆ, ਪਰ ਉਹ ਚੱਲ ਜ਼ਰੂਰ ਰਿਹਾ। ਉਹ ਯਾਨੀ ਜਿਹੜੀ ਭਾਵਨਾ ਸੀਗੀ ਕਿਤੇ ਨਾ ਕਿਤੇ ਲੰਬੇ ਸਮੇਂ ਤੋਂ, ਤਾਂ ਉਹ ਭਾਵਨਾ ਸਰਕਾਰ ਦੀ ਇਤਫਾਕਨ ਹੀ ਸਹੀ ਠੀਕ ਜ਼ਰੂਰ ਉਹਦਾ ਨਹੀਂ ਸਾਬਤ ਹੋ ਰਹੀ ਹੈ। ਤਾਂ ਖੈਰ ਇਹ ਗੱਲ ਉਹ ਹੁਣ ਜਿਹੜੀ ਆ ਉਹ ਦੇਖਣ ਵਾਲੀ ਹੈ ਕਿ ਕਿਉਂ ਕਹਿ ਰਹੇ ਆ, ਕਾਤੋਂ ਕਹਿ ਰਹੇ ਆ, ਪਰ ਅੰਦੋਲਨ ਜੀਵੀ ਸ਼ਬਦ ਉਹਨਾਂ ਨੇ ਇੱਕ ਵਾਰੀ ਫੇਰ ਇਸਤੇਮਾਲ ਕੀਤਾ। ਤਾਂ ਖੈਰ ਇਹ ਗੱਲਾਂ ਬਾਤਾਂ ਜਿਹੜੀਆਂ ਉਹ ਪ੍ਰਧਾਨ ਸੇਵਕ ਨੇ ਕੀਤੀਆਂ। ਤਾਂ ਸਿੱਧਾ ਇਸ ਗੱਲਬਾਤ ਦੇ ਵਿੱਚੋਂ ਸਿਰਫ ਤੇ ਸਿਰਫ ਇੱਕੋ ਹੀ ਨਿਕਲਦਾ ਹੈ ਕਿ ਇਹਨਾਂ ਨੇ ਜੋ ਸ਼ੰਕੇ ਸੀ, ਸੰਸ਼ੇ ਸੀ, ਕਿਸਾਨ ਦੇ ਜੋ ਪ੍ਰਸ਼ਨ ਸੀ, ਉਹਨਾਂ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ। ਹਾਂ, ਜਿਵੇਂ ਆਪਾਂ ਕਹਿੰਦੇ ਕਿ ਠੋਕ ਕੇ ਜਵਾਬ ਦਿੱਤਾ, ਉਹ ਠੋਕ ਕੇ ਜਵਾਬ ਇਹਨਾਂ ਨੇ ਦੇ ਦਿੱਤਾ, ਪਰ ਹਾਲ ਦੀ ਘੜੀ ਅਸਿੱਧੇ ਰੂਪ ਦੇ ਵਿੱਚ ਮਤਲਬ ਕਿ ਇਹਨਾਂ ਨੇ ਸੁਣਾ ਦਿੱਤਾ ਕਿ ਅਸੀਂ ਬਿੱਲ ਵਾਪਸ ਨਹੀਂ ਲਵਾਂਗੇ। ਪਰ ਇੱਕ ਤਰ੍ਹਾਂ ਨਾਲ ਕਹਿ ਲਓ ਅਸਿੱਧੇ ਰੂਪ ਕੀ ਸਹੀ, ਸ਼ਬਦਾਂ ਦਾ ਹੇਰ-ਫੇਰ ਹੀ ਸਹੀ, ਇੱਕ ਸੁਨੇਹਾ ਜ਼ਰੂਰ ਆ ਕਿ ਬਿੱਲ ਜਿਹੜੇ ਆ ਉਹ ਜਿਉਂ ਦੇ ਤਿਉਂ ਰਹਿਣਗੇ, ਚਾਹੇ ਉਹ ਆਪੋਜੀਸ਼ਨ ਸਿਆਸੀ ਤੌਰ ਤੇ ਹੋਵੇ ਤੇ ਚਾਹੇ ਅੰਦੋਲਨਕਾਰੀ ਹੋਣ, ਉਸ ਨੂੰ ਲੈਣਾ ਚਾਹੀਦਾ ਸੁਨੇਹਾ। ਜੀ 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 ਬਿਲਕੁਲ, ਇਹਨਾਂ ਦਾ ਤਾਂ ਕੰਮ ਹੀ ਆ ਲੋਕਾਂ ਨੂੰ ਜਿਹੜਾ ਇਹ ਭੰਡਣਾ ਆ, ਅਤੇ ਉਹੀ ਚੀਜ਼ਾਂ ਜਿਹੜੀਆਂ ਇਹ ਵਾਰ-ਵਾਰ ਕਰੀ ਜਾ ਰਹੇ ਆ। ਅਤੇ ਇਹ ਜਿੱਦਾਂ ਕਹਿੰਦੇ ਸੀ ਸਵਾਲਾਂ ਦੇ ਸਵਾਲ ਤਾਂ ਪੁੱਛੋ, ਜਿਹੜੇ ਸਵਾਲ ਪੁੱਛਦੇ ਉਹਦਾ ਜਵਾਬ ਤਾਂ ਦਿੰਦੇ ਨਹੀਂ, ਉਹ ਘੁਮਾ ਫਿਰਾ ਜਾਂਦੇ ਨੇ ਗੱਲਾਂ ਨੂੰ। ਕਿਸਾਨ ਜਥੇਬੰਦੀਆਂ ਨੇ ਹੁਣ ਮਿੰਟੂ ਜੀ ਦਿੱਤਾ ਹੈ ਨਵਾਂ ਪ੍ਰੋਗਰਾਮ, ਕੀ ਕੁਛ ਇਹਨਾਂ ਨੇ ਕਿਹਾ ਹੈ ਜੀ ਹੁਣ? ਹਾਂਜੀ ਦੇਖੋ, ਇਹ ਦੂਸਰਾ ਪ੍ਰੋਗਰਾਮ ਆਇਆ 26 ਜਨਵਰੀ ਤੋਂ ਬਾਅਦ। ਪਹਿਲਾ ਪ੍ਰੋਗਰਾਮ ਜਿਹੜਾ ਸੀਗਾ ਉਹ ਭਾਰਤ ਬੰਦ ਦਾ ਸੀਗਾ। ਤਾਂ ਉਹਦਾ ਆਪਾਂ ਦੇਖਿਆ ਹੀ ਹੈ ਕਿ ਨਾਰਥ ਇੰਡੀਆ ਦੇ ਵਿੱਚ ਪੰਜਾਬ ਤੇ ਹਰਿਆਣੇ 'ਚ ਬੜਾ ਜ਼ਬਰਦਸਤ ਰਿਸਪੌਂਸ ਸੀਗਾ, ਬਾਕੀ ਕੁਛ ਰਲਵਾ ਮਿਲਵਾ ਸੀਗਾ। ਤਾਂ ਹੁਣ ਨਵਾਂ ਪ੍ਰੋਗਰਾਮ ਉਡੀਕਿਆ ਜਾ ਰਿਹਾ ਸੀਗਾ, ਤਾਂ ਇਹਨਾਂ ਨੇ ਉਹ ਪ੍ਰੋਗਰਾਮ ਜਿਹੜਾ ਉਹ ਜਾਰੀ ਕਰ ਦਿੱਤਾ। ਤਾਂ ਇਹਨਾਂ ਨੇ ਇੱਕ ਵੱਡਾ ਐਕਸ਼ਨ ਜਿੱਦਾਂ ਕਹਿ ਲਈਏ ਐਲਾਨਿਆ ਵਾ, ਉਹ ਇਹ ਆ ਕਿ 12 ਨੂੰ ਰਾਜਸਥਾਨ ਦੇ ਸਾਰੇ ਟੋਲ ਪਲਾਜ਼ੇ ਜਿਹੜੇ ਆ ਉਹ ਫ੍ਰੀ ਕਰ ਦਿੱਤੇ ਜਾਊਗੇ। ਤਾਂ ਇਹ ਵੱਡਾ ਪ੍ਰੋਗਰਾਮ ਹੈ ਕਿਉਂਕਿ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਸੀਗਾ ਦੇਖਿਆ ਗਿਆ। ਹਾਲਾਂਕਿ ਉੱਥੇ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੀ ਆ। ਬਹੁਤ ਸੌਖਾ ਹੈ ਉੱਥੇ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣਾ, ਉੱਥੇ ਪੀਕ ਤੇ ਲਿਜਾਣਾ ਕੋਈ ਔਖਾ ਨਹੀਂ ਹੈ। ਪਰ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਰਾਜ ਦੀ ਕਿਤੇ ਨਾ ਕਿਤੇ ਕੋਈ ਸਮੱਸਿਆ ਵੀ ਹੁੰਦੀ ਹੈ, ਖਾਸੀਅਤ ਵੀ ਹੁੰਦੀ ਹੈ।
ਉੱਥੇ ਜੇ ਤੁਸੀਂ ਦੇਖੋਗੇ ਤਾਂ 2-3 ਜ਼ਿਲ੍ਹਿਆਂ ਦੇ ਵਿੱਚ ਪੰਜਾਬੀ ਬਹੁਤ ਆ, ਹਨੂੰਮਾਨਗੜ੍ਹ, ਗੰਗਾਨਗਰ, ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬੀ ਹੈਗੇ ਆ। ਅਲਵਰ ਤੱਕ ਕਿਸਾਨਾਂ ਦੇ ਸੰਘਰਸ਼ ਦਾ ਕਹਿ ਲਓ ਜਾਂ ਲਾਮਬੰਦੀ ਦਾ ਕਹਿ ਲਓ ਅਸਰ ਦਿਖਾਈ ਦਿੰਦਾ ਹੈ। ਬਾਕੀ ਰਾਜਸਥਾਨ ਬਹੁਤ ਵੱਡਾ ਹੈ, ਸੋ ਇਸ ਕਰਕੇ ਕੋਈ ਉਹਨਾਂ ਦੀ ਬਹੁਤ ਵੱਡੀ ਏਕਤਾ ਨਹੀਂ ਹੈ, ਪਰ ਬਾਵਜੂਦ ਇਸ ਤੇ ਉਹਨਾਂ ਦੀ ਹਾਜ਼ਰੀ ਭਰਪੂਰ ਹੈ। ਸ਼ਾਹਜਹਾਂਪੁਰ ਤੁਸੀਂ ਜਾਓਗੇ ਤਾਂ ਉੱਥੇ ਨਾ ਸਿਰਫ ਰਾਜਸਥਾਨ ਦੇ ਪੰਜਾਬੀ ਤੁਹਾਨੂੰ ਬਹੁਤ ਵੱਡੀ ਗਿਣਤੀ 'ਚ ਮਿਲੂਗੇ, ਬਲਕਿ ਹੋਰ ਸਟੇਟਾਂ ਤੋਂ ਆਏ ਕਿਸਾਨ ਵੀ ਮਿਲਣਗੇ, ਮਸਲਨ ਮਹਾਰਾਸ਼ਟਰ ਤੋਂ ਜਾਂ ਹੋਰ ਕਈ ਰਾਜਾਂ ਤੋਂ ਜਿਹੜੇ ਕਿਸਾਨ ਆਏ ਨੇ ਉਹ ਤੁਹਾਨੂੰ ਉੱਥੇ ਮਿਲੂਗੇ। ਤਾਂ ਹੁਣ ਉੱਥੇ ਇਹ ਸੰਘਰਸ਼ ਹੈ ਜਿਹੜਾ ਉਹ ਥੋੜੀ ਸੀਮਾ ਦੇ ਵਿੱਚ, ਥੋੜੀ ਹੱਦ ਦੇ ਵਿੱਚ ਸਿਮਟ ਕੇ ਨਾ ਰਹਿ ਜੇ, ਤਾਂ ਇਹਨਾਂ ਨੇ ਥੋੜਾ ਉਹਨੂੰ ਖੋਲ੍ਹਣ ਦਾ ਯਤਨ ਕੀਤਾ ਕਿ ਪੂਰੇ ਰਾਜਸਥਾਨ ਦੇ ਵਿੱਚ ਟੋਲ ਜਿਹੜੇ ਉਹ ਫ੍ਰੀ ਕਰਵਾਏ ਜਾਣਗੇ, ਕਿਉਂਕਿ ਸਰਕਾਰ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਰਕਾਰ ਉੱਥੇ ਭਾਰਤੀ ਜਨਤਾ ਪਾਰਟੀ ਦੀ ਨਹੀਂ, ਤਾਂ ਉੱਥੇ ਇਹ ਚੀਜ਼ ਜਿਹੜੀ ਆ ਉਹ ਸਫਲਤਾਪੂਰਵਕ ਲਾਗੂ ਵੀ ਹੋ ਸਕਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਕੀ ਵੇਖਦੇ ਆ ਕਿ ਕਿਸ ਤਰ੍ਹਾਂ ਦਾ ਹੁੰਗਾਰਾ ਰਹੇਗਾ। ਤਾਂ ਇਹ 12 ਫਰਵਰੀ ਨੂੰ, 14 ਨੂੰ ਇਹਨਾਂ ਨੇ ਪੁਲਵਾਮਾ ਦੇ ਜਿਹੜੇ ਸ਼ਹੀਦ ਸੀਗੇ, ਮਤਲਬ ਕਿ ਜਵਾਨ, ਪੁਲਵਾਮਾ ਅਟੈਕ ਜਿਹੜਾ ਮੇਰੇ ਖਿਆਲ ਦੇ ਨਾਲ 14 ਫਰਵਰੀ ਨੂੰ ਹੋਇਆ ਸੀਗਾ, ਤਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਕੈਂਡਲ ਮਾਰਚ ਕਰਨ ਦਾ ਐਲਾਨ ਕੀਤਾ। ਦੂਸਰਾ ਪ੍ਰੋਗਰਾਮ ਹੈ। ਤੀਸਰਾ ਹੈ ਕਿ 16 ਨੂੰ ਮੇਰੇ ਖਿਆਲ ਦੇ ਨਾਲ ਸਰ ਛੋਟੂ ਰਾਮ ਜੀ ਦਾ ਜਨਮ ਦਿਨ ਹੁੰਦਾ, ਤਾਂ ਇਹ ਪ੍ਰੋਗਰਾਮ ਸਰ ਛੋਟੂ ਰਾਮ ਜੀ ਨੂੰ ਡੈਡੀਕੇਟ ਕਰਦੇ ਇਹਨਾਂ ਨੇ 1 ਮਾਰਚ ਤੱਕ ਸੀਮਤ ਰੱਖਿਆ ਕਿ ਅਸੀਂ 1 ਮਾਰਚ ਕਰੋਗੇ। ਤਾਂ ਇਸ ਤੋਂ ਇਲਾਵਾ 18 ਤੋਂ 12 ਤੋਂ 4 ਤੱਕ, ਮਤਲਬ ਕਿ 18 ਤਰੀਕ ਨੂੰ 12 ਤੋਂ 4 ਤੱਕ ਰੇਲ ਰੋਕੂ ਪ੍ਰੋਗਰਾਮ ਹੈ। ਇਹ 2 ਐਕਸ਼ਨ ਬਹੁਤ ਵੱਡੇ ਨੇ। 2 ਤਾਂ ਦੇਖੋ ਮਾਰਚ ਹੈ ਜਾਂ ਕੈਂਡਲ ਮਾਰਚ ਹੈ, ਤਾਂ ਦੂਸਰੇ 2 ਜਿਹੜੇ ਹੈ, ਇੱਕ ਟੋਲ ਫ੍ਰੀ ਕਰਨ ਵਾਲਾ ਔਰ ਦੂਸਰਾ ਰੇਲ ਰੋਕੋ ਪ੍ਰੋਗਰਾਮ, ਇਹ ਬਹੁਤ ਵੱਡਾ ਹੋਏਗਾ। ਰੇਲ ਰੋਕੋ ਪ੍ਰੋਗਰਾਮ ਕੀ ਇਹ ਪੂਰੇ ਭਾਰਤ ਨੂੰ ਜੋੜ ਸਕਦਾ ਹੈ ਇਸ ਐਜੀਟੇਸ਼ਨ ਦੇ ਨਾਲ, ਕਿਉਂਕਿ ਰੇਲ ਰੋਕੋ ਅੰਦੋਲਨ ਜਿਹੜੇ ਹੁੰਦੇ ਨੇ ਉਹਨਾਂ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਗਿਣਤੀ ਦੀ ਜ਼ਰੂਰਤ ਨਹੀਂ ਹੁੰਦੀ, ਮਤਲਬ ਕਿ ਸੀਮਤ ਗਿਣਤੀ ਦੇ ਨਾਲ ਤੁਸੀਂ ਇੱਕ ਬਹੁਤ ਵੱਡੇ ਪੱਧਰ ਤੇ ਅਸਰ ਦਿਖਾ ਸਕਦੇ ਹੋ, ਤਾਂ ਕਿ ਉਹ ਪੂਰੇ ਇੰਡੀਆ ਦੇ ਵਿੱਚ ਦਿਖਾਈ ਦੇਊਗਾ, ਇੱਕ ਬਹੁਤ ਵੱਡਾ ਸਵਾਲ ਰਹੇਗਾ। ਹਾਲਾਂਕਿ ਦੇਖੋ ਚਲੋ ਇਹਨਾਂ ਨੇ ਪ੍ਰੋਗਰਾਮ ਦੇ ਦਿੱਤੇ ਆ, ਹੁਣ ਹਮਾਰਾ ਜਿਹੜਾ ਵੇਖਿਆ ਜਾਊਗਾ ਕਿ ਕਿੰਨਾ ਕੁ ਹੋਏਗਾ। ਪਰ ਅੱਜ ਉੱਥੇ ਇੱਕ ਘਟਨਾ ਵਾਪਰੀ ਆ, ਦੱਸਦੇ ਆ ਕਿ ਪੱਤਰਕਾਰਾਂ ਦੇ ਨਾਲ ਜਿਹੜੇ ਇਹਨਾਂ ਦੇ ਵਲੰਟੀਅਰ ਆ ਉਹਨਾਂ ਦੀ ਕੋਈ ਝੜਪ ਹੋਈ ਆ। ਪੱਤਰਕਾਰਾਂ ਨੇ ਦੋਸ਼ ਇਹ ਲਾਇਆ ਕਿ ਉਹਨਾਂ ਦੇ ਨਾਲ ਜਿਹੜਾ ਵਿਹਾਰ ਆ ਉਹ ਇਹਨਾਂ ਨੇ ਕਥਿਤ ਤੌਰ ਤੇ ਠੀਕ ਨਹੀਂ ਕੀਤਾ, ਮਤਲਬ ਕਿ ਜਿਹੜੇ ਵਲੰਟੀਅਰ ਸੀਗੇ। ਉਸ ਤੋਂ ਬਾਅਦ ਕੁਝ ਪੱਤਰਕਾਰਾਂ ਨੇ ਜਾਂ ਕੁਝ ਮੀਡੀਆ ਆਊਟਲੈਟ ਨੇ ਬਾਇਕਾਟ ਵੀ ਕੀਤਾ ਹੈ ਇਹਨਾਂ ਦੀ ਪ੍ਰੈਸ ਕਾਨਫਰੰਸ ਦਾ। ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਵਾਪਰਨੀਆਂ ਚਾਹੀਦੀਆਂ। ਪਹਿਲਾਂ ਹੀ ਬਹੁਤ ਖੱਖੜ ਕਈਆ ਜਿਹੜਾ ਉਹ ਪਿਆ ਗਿਆ, ਹੁਣ ਇਹਦੋਂ ਵੱਧ ਕੀ ਖਿਲਾਰਾ ਪਾਉਣਾ। ਤਾਂ ਇਹਨਾਂ ਦੇ ਜਿਹੜੇ ਆਗੂ ਆ, ਸਿਆਣੇ ਆ ਪੱਤਰਕਾਰਾਂ ਦੇ ਨਾਲ, ਤਾਂ ਉਹਨਾਂ ਦੀ ਬਣਦੀ ਬਹੁਤ, ਮੈਂ ਤਾਂ ਦੇਖਿਆ ਬਹੁਤ ਜ਼ਿਆਦਾ ਬਣਦੀ ਹੈ ਪੱਤਰਕਾਰਾਂ ਦੇ ਨਾਲ, ਖਾਸ ਤੌਰ ਤੇ ਜਿਹੜੇ ਪੰਜਾਬੀ ਪੱਤਰਕਾਰ ਹੈ। ਪੰਜਾਬੀ ਪੱਤਰਕਾਰ ਹੀ ਕਿਉਂ, ਗੈਰ ਪੰਜਾਬੀ ਪੱਤਰਕਾਰ ਵੀ ਹੈ ਜਿਹੜੇ। ਮੈਂ ਤੇ ਕਹਿੰਦਾ ਕਿ ਠੀਕ ਹੈ, ਗੋਦੀ ਮੀਡੀਆ ਇੱਕ ਸਮੱਸਿਆ ਹੈ ਇਸ ਦੇਸ਼ ਦੀ, ਔਰ ਕਿਸਾਨ ਨੇ ਉਸ ਸਮੱਸਿਆ ਦਾ ਹੱਲ ਵੀ ਦਿੱਤਾ ਲੋਕਾਂ ਨੂੰ ਕਿ ਕਿਸ ਤਰ੍ਹਾਂ ਉਹ ਆਪ ਟਰੋਲੀ ਟਾਈਮਸ ਵਗੈਰਾ ਜਾਂ ਆਪਣਾ ਖੇਤਰੀ ਮੀਡੀਆ ਜਿਹੜਾ ਅੱਗੇ ਲੈ ਕੇ ਚੱਲ ਰਹੇ ਨੇ। ਪਰ ਜਿਹੜੇ ਉਹ ਫੀਲਡ ਦੇ ਪੱਤਰਕਾਰ ਹੁੰਦੇ ਕਈ ਵਾਰ ਉਹਨਾਂ ਨੂੰ ਘੇਰ ਕੇ ਬੜਾ ਮਿਸਬਿਹੇਵ ਕੀਤਾ ਜਾਂਦਾ ਕੁੜੀਆਂ ਨਾਲ ਵੀ। ਤਾਂ ਇਹ ਚੀਜ਼ ਵੀ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਕਿ ਠੀਕ ਹੈ ਤੁਸੀਂ ਮੈਸੇਜ ਦੇਣਾ, ਮੈਸੇਜ ਦੇ ਸਕਦੇ ਹੋ, ਪਰ ਜਿਹੜਾ ਦੁਰਵਿਹਾਰ ਕਰਨਾ ਤਾਂ ਉਹਦੇ ਨਾਲ ਮੈਸੇਜ ਜਿਹੜਾ ਉਹ ਕਿਤੇ ਨਾ ਕਿਤੇ ਨਕਾਰਾਤਮਕ ਚਲੇ ਜਾਂਦਾ। ਜਿਵੇਂ ਅੱਜ ਹੁਣ ਆਹ ਪ੍ਰੋਗਰਾਮ ਸੀਗਾ, ਇਸ ਪ੍ਰੋਗਰਾਮ ਦੇ ਨਾਲ ਹੀ ਖਬਰ ਇਹ ਬਣ ਗਈ ਕਿ ਬਾਈਕਾਟ ਵੀ ਹੋਇਆ। ਹਾਲਾਂਕਿ ਕਈ ਵਾਰ ਇਹ ਹੁੰਦਾ ਕਿ ਬਾਈਕਾਟ ਵੀ ਹੋ ਜਾਂਦਾ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਲੀਡਰ ਜਿਹੜੇ ਸਿਆਣੇ ਹੁੰਦੇ ਆ ਤਾਂ ਉਹ ਕਹਿੰਦੇ ਛੱਡੋ ਯਾਰ ਕੋਈ ਗੱਲ ਨਹੀਂ ਮੁੱਦਾ ਹੋਊਗਾ, ਤਾਂ ਨਵੇੜਾ ਵੀ ਹੋ ਜਾਂਦਾ। ਪਰ ਉਹ ਕਈ ਵਾਰ ਉਹ ਚੀਜ਼ਾਂ ਜਿਹੜੀਆਂ ਨੇ ਹਾਵੀ ਹੋ ਜਾਂਦੀਆਂ, ਮਤਲਬ ਕਿ ਇਹ ਚੀਜ਼ ਜਿਹੜੀ ਆ ਉਹ ਕਨਵੇ ਹੋਣ ਵਾਲੀ ਹੈ ਚੀਜ਼ ਕਿ ਲੋਕ ਉਹਨੂੰ ਕਿਸ ਤਰ੍ਹਾਂ ਲੈਂਦੇ ਆ ਪ੍ਰੋਗਰਾਮ ਨੂੰ, ਉਹਨਾਂ ਦਾ ਰਿਐਕਸ਼ਨ ਵੇਖਣ ਦੀ ਜ਼ਰੂਰਤ ਹੁੰਦੀ ਹੈ। ਪਰ ਜਦ ਕਿ ਇਸ ਤਰ੍ਹਾਂ ਦੀ ਕੋਈ ਨਕਾਰਾਤਮਕ ਖਬਰ ਨਾਲ ਜੁੜ ਜਾਂਦੀ ਹੈ ਤਾਂ ਉਹਦਾ ਅਸਰ ਮਰ ਜਾਂਦਾ ਵੀ। ਜੀ ਜੀ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਨੌਦੀਪ ਕੌਰ ਦਾ ਕੇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ। ਹਾਂਜੀ ਦੇਖੋ, ਇਹ ਜਿਹੜੀ ਨਵਦੀਪ ਕੌਰ ਆ ਤੁਹਾਨੂੰ ਪਤਾ ਹੀ ਹੈ ਕਿ ਹੁਣ ਥੋੜਾ ਜਿਹਾ ਵਿਚਾਰੀ ਇਸ ਮਾਮਲੇ ਦੇ ਵਿੱਚ ਖਾਂਗੇ ਆਈ ਆ, ਨਹੀਂ ਤੇ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ। ਤਾਂ ਹੁਣ ਚਲੋ ਗੱਲ ਚੱਲੀ ਆ, ਸਿਰਸਾ ਸਾਹਿਬ ਨੇ ਗੱਲ ਕਹੀ ਹੈ ਕਿ ਸਾਡੇ ਵਕੀਲ ਨੇ ਜਾ ਕੇ ਤੇ ਉਹਨਾਂ ਤੋਂ ਲੈ ਲਿਆ ਵਕਾਲਤਨਾਮਾ। ਵਕਾਲਤਨਾਮੇ ਤੋਂ ਭਾਵ ਹੁੰਦਾ ਹੈ ਕਿ ਤੁਸੀਂ ਸਹਿਮਤੀ ਦੇ ਦਿੰਦੇ ਹੋ ਕਿ ਇਹ ਮੇਰਾ ਕਾਨੂੰਨੀ ਨੁਮਾਇੰਦਾ ਹੈ
ਮੇਰੇ ਵੱਲੋਂ ਇਹ ਗੱਲ ਜਿਹੜੀ ਹੈ ਉਹ ਰੱਖੂਗਾ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾਵਰ ਆਫ ਅਟਾਰਨੀ ਹੁੰਦੀ ਹੈ ਕਿਸੇ ਨੂੰ ਵੀ ਦਿੱਤੀ ਹੈ। ਤਾਂ ਵਕੀਲ ਜਿਹੜੇ ਆ ਉਹ ਇੱਥੋਂ ਹੀ ਆਪਣਾ ਕੇਸ ਜਿਹੜਾ ਸ਼ੁਰੂ ਕਰਦੇ ਆ। ਤਾਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕਿਹਾ ਕਿ ਅਸੀਂ ਵਕਾਲਤਨਾਮਾ ਲੈ ਲਿਆ ਵਾ ਤੇ ਹੁਣ ਕੇਸ ਜਿਹੜਾ ਉਹ ਅਸੀਂ ਲੜਾਂਗੇ। ਵਕੀਲ ਵੀ ਇਹਨਾਂ ਨੇ ਦੱਸਿਆ ਆਪਣਾ ਹਰਿੰਦਰ ਬੈਂਸ ਜੀ ਜਿਹੜੇ ਆ ਉਹ ਇਸ ਕੇਸ ਨੂੰ ਲੜਨਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਆ। ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਜਿਹੜਾ ਇਹ ਕਾਰਜਕਾਲ ਹੈ ਸਿੱਖ ਕਮੇਟੀ ਦੇ ਵਿੱਚ, ਦਿੱਲੀ ਸਿੱਖ ਕਮੇਟੀ ਹੈ ਜਿਹੜੀ ਗੁਰਦੁਆਰਾ ਕਮੇਟੀ ਹੈ, ਉਹਦੇ ਵਿੱਚ ਵਿਵਾਦਤ ਰਿਹਾ ਨੋ ਡਾਊਟ। ਪਰ ਇਸ ਸੰਘਰਸ਼ ਦੇ ਵਿੱਚ ਜਿੰਨਾ ਕਰ ਸਕਦੇ ਸੀਗੇ ਕਰਦੇ ਨਜ਼ਰ ਆਇਆ। ਚੱਲ ਇਹ ਗੱਲ ਜਿਹੜੀ ਆ ਉਹ ਆਪਾਂ ਮੰਨ ਲੈਂਦੇ ਹਾਂ ਕਿ ਦੇਖੋ ਜਿਹੜੇ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਹੁੰਦੇ ਆ, ਖਾਸ ਤੌਰ ਤੇ ਜਿਹੜੇ ਜਿੱਦਾਂ ਅਕਾਲੀਆਂ ਦੀ ਤਰਜ਼ ਅਮਲ ਹੈ ਸਿਆਸਤ ਕਰਨ ਦਾ, ਕਿ ਉਹਨਾਂ ਦਾ ਨਾਲ ਧਾਰਮਿਕ ਸੰਸਥਾਵਾਂ ਦੇ ਵਿੱਚ ਵੀ ਹੁੰਦਾ ਦਖਲ, ਉਹ ਵੀ ਨਾਲ ਬਰੋਬਰ ਹੀ ਚੱਲਦਾ ਸਾਰਾ ਕੁਛ। ਤੁਹਾਨੂੰ ਪਤਾ ਸਿੱਖਾਂ ਦੇ ਵਿੱਚ ਇਹ ਹੈ, ਮੇਰੀ ਪੀੜ੍ਹੀ ਦਾ ਸੰਕਲਪ ਹੈ। ਤਾਂ ਉਹ ਠੀਕ ਹੈ, ਰਾਜਨੀਤਿਕ ਲਾਹੇ ਵੀ ਜੁੜ ਜਾਂਦੇ ਇਹਨਾਂ ਚੀਜ਼ਾਂ ਦੇ ਨਾਲ। ਪਰ ਮੈਂ ਸਮਝਦਾ ਜ਼ਾਤੀ ਤੌਰ ਤੇ ਕਿ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਰੋਲ ਠੀਕ ਠਾਕ ਨਿਭਾਇਆ। ਹਾਲ ਦੀ ਘੜੀ ਆਲੋਚਨਾ ਕਰਨੀ ਹੈ ਜੋ ਮਰਜ਼ੀ ਕਰੀ ਜਾਓ, ਪਰ ਜਿੱਦਾਂ ਹੁਣ 3 ਮੁੰਡੇ ਕੱਲ੍ਹ ਇਹਨਾਂ ਨੇ ਰਿਹਾਅ ਕਰਵਾਤੇ ਸੀਗੇ, ਵਿਚਾਰੇ ਛੋਟੀ ਜਿਹੀ ਉਮਰ ਦੇ ਸੀਗੇ, ਇਹ ਕੇਸ ਲੜ ਰਹੇ ਆ। ਕੁਛ ਹੋਰ ਇਮਦਾਦ ਕੀਤੀ ਆ, ਲੰਗਰਾਂ ਦੀ ਇਮਦਾਦ ਜਿਹੜੀ ਆ ਉਹ ਲਗਾਤਾਰ ਚੱਲਦੀ ਰਹੀ। ਵੈਸੇ ਉਹਨੂੰ ਇਮਦਾਦ ਨਹੀਂ ਕਹਿਣਾ ਚਾਹੀਦਾ, ਉਹ ਤਾਂ ਸੇਵਾ ਹੀ ਆ, ਪਰ ਜਿਵੇਂ ਵੀ ਕੰਟਰੀਬਿਊਸ਼ਨ ਸੀਗਾ ਉਹ ਕਰਦੇ ਰਹੇ ਆ। ਜਦੋਂ ਰਹਿਣ ਬਸੇਰਿਆਂ ਦੀ ਵਾਰੀ ਆਈ ਸੀਗੀ, ਇਹਨਾਂ ਨੇ ਆਪਣੀਆਂ ਬੱਸਾਂ ਭੇਜੀਆਂ ਸੀ। ਮੇਰੇ ਖਿਆਲ ਦੇ ਨਾਲ ਹਰੇਕ ਮਾਮਲੇ ਦੇ ਵਿੱਚ ਨਿੰਦਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਇਹਦੀ ਕੌਮ ਦੀ ਸੇਵਾ ਹੈ। ਮਤਲਬ ਕਿ ਸਿੱਖ ਕੌਮ ਹੀ ਇਹਨਾਂ ਦੀ ਸੇਵਾ ਕਰ ਰਹੀ ਹੈ। ਮਤਲਬ ਕਿ ਜਿੱਦਾਂ ਹੁਣ ਇੱਕ ਦਲਿਤ ਐਕਟਿਵਿਸਟ ਹੈ ਕੁੜੀ, ਮਜ਼ਦੂਰਾਂ ਦੀ ਲੜਾਈ ਲੜ ਰਹੀ ਹੈ, ਮਜ਼ਦੂਰਾਂ ਦੀ ਲੜਾਈ ਲੜਦੀ ਇੱਥੋਂ ਤੱਕ ਪਹੁੰਚੀ ਹੈ। ਤਾਂ ਉਸ ਲੜਾਈ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਸਿੱਖ ਕੌਮ ਹੀ ਹਿੱਸਾ ਪਾ ਰਹੀ ਹੈ। ਤਾਂ ਇਹ ਬਹੁਤ ਵੱਡੀ ਗੱਲ। ਕਈ ਵਾਰ ਅਸੀਂ ਜ਼ੋਰ ਦਿੰਦੇ ਹਾਂ ਕਿ ਅਕਾਲੀ ਇਹਦਾ ਸੰਚਾਲਨ ਕਰਦੇ, ਅਕਾਲੀਆਂ ਨੇ ਕੋਈ ਪਟੇ 'ਤੇ ਥੋੜ੍ਹੀ ਲਈਆਂ ਨੇ ਇਹ ਸੰਸਥਾਵਾਂ, ਜਾਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਸਦਾ ਨਹੀਂ ਇੱਥੇ ਬੈਠੇ ਰਹਿਣਾ, ਇੱਥੇ ਸੰਚਾਲਕ ਬਦਲਦੇ ਰਹਿਣਗੇ। ਪਰ ਸੰਸਥਾਵਾਂ ਦੀ ਮਹਾਨਤਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ, ਬਰਕਰਾਰ ਰਹਿੰਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਸੰਸਥਾਵਾਂ ਦੀ ਮਹਾਨਤਾ ਹੀ ਆ ਕਿ ਇਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਮ ਬੰਦੇ ਦੇ, ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ, ਕੰਮ ਆਉਂਦੀਆਂ ਨੇ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਕਿਸਾਨ ਅੰਦੋਲਨ ਤੇ ਸਖਤੀ ਖਿਲਾਫ ਡਟੀ ਐਮਨੈਸਟੀ ਇੰਟਰਨੈਸ਼ਨਲ, ਗ੍ਰਿਫਤਾਰ ਲੋਕ ਤੁਰੰਤ ਰਿਹਾ ਕਰੋ। ਹਾਂਜੀ ਦੇਖੋ, ਇਹ ਐਮਨੈਸਟੀ ਵਾਲੇ ਜਿਹੜੇ ਆ ਵਿਚਾਰੇ ਆਪ ਵੀ ਇਹ ਪੀੜਤ ਹੀ ਆ। ਜੇ ਭਾਰਤੀ ਨਿਜ਼ਾਮ ਦੀ ਗੱਲ ਕਰੀਏ, ਐਮਨੈਸਟੀ ਵਾਲਿਆਂ ਦੇ ਦਫ਼ਤਰ ਨੂੰ ਤੇ ਇਹਨਾਂ ਨੇ ਤਾਲੇ ਲਵਾ ਦਿੱਤੇ ਸੀਗੇ। ਹੁਣ ਇਹਨਾਂ ਨੇ ਵੈਸੇ ਕਿਉਂਕਿ ਇਹ ਇੰਟਰਨੈਸ਼ਨਲ ਹੈ, ਜਿਵੇਂ ਸ਼ਬਦ ਤੁਸੀਂ ਇਸਤੇਮਾਲ ਕੀਤਾ ਅੰਤਰਰਾਸ਼ਟਰੀ, ਇੰਟਰਨੈਸ਼ਨਲ ਹੈ ਐਮਨੈਸਟੀ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੰਮ ਕਰਦੀ ਆ ਐਮਨੈਸਟੀ ਇੰਟਰਨੈਸ਼ਨਲ। ਤਾਂ ਇਹਨਾਂ ਨੇ ਭਾਰਤ ਸਰਕਾਰ ਨੂੰ ਖਾਸ ਤੌਰ ਤੇ ਜਿਹੜੇ ਪ੍ਰਦਰਸ਼ਨਕਾਰੀ ਆ, ਕਿਸਾਨ ਲੀਡਰ ਆ, ਪੱਤਰਕਾਰ ਜਿਹੜੇ, ਇਹਨਾਂ ਤੇ ਦਬਾਅ ਪਾਇਆ ਜਾ ਰਿਹਾ ਜਿਹੜਾ, ਉਹਦੇ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਤਾਂ ਐਮਨੈਸਟੀ ਦੇਖੋ ਜਦੋਂ ਵੀ ਇਸ ਤਰ੍ਹਾਂ ਦੀ ਗੱਲ ਕੋਈ ਕਰਦੀ ਆ ਨਾ, ਉਹਦੀ ਸਾਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਆ। ਇਹ ਫਰਕ ਆ ਐਮਨੈਸਟੀ ਦੇ ਨਾਲ ਜੋ ਹੋਇਆ, ਉਹ ਇੱਕ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਲੱਗ ਵਿਸ਼ਾ ਹੈ। ਪਰ ਐਮਨੈਸਟੀ ਜਦੋਂ ਵੀ ਕਿਸੇ ਮੁੱਦੇ ਨੂੰ ਚੁੱਕਦੀ ਆ, ਕਿਉਂਕਿ ਪੂਰੇ ਸੰਸਾਰ ਦੇ ਵਿੱਚ ਕਈ ਦੇਸ਼ਾਂ ਦੇ ਅੰਦਰ ਕੰਮ ਕਰਦੀ ਆ, ਕਈ ਹਿਊਮਨ ਰਾਈਟਸ ਦੇ ਮਾਮਲੇ ਜਿਹੜੇ ਉਹ ਦੇਖਦੀ ਹੈ, ਕਈ ਇਸ ਤਰ੍ਹਾਂ ਦੀਆਂ ਮੁਹਿੰਮਾਂ ਚਲਾਉਂਦੀ ਹੈ, ਜਿਵੇਂ ਇਹਨਾਂ ਨੇ ਉਹ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਵੀ ਚਲਾ ਰੱਖੀ ਸੀਗੀ। ਤਾਂ ਉਹ ਚਰਚਾ ਹੁੰਦੀ ਹੈ ਜਦੋਂ ਵੀ ਕਿਸੇ ਇਸ ਤਰ੍ਹਾਂ ਦੇ ਮੁੱਦੇ ਨੂੰ ਛੇੜਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਜਿੱਦਾਂ ਕਹਿ ਲਓ ਕਿ ਇਸ ਸਪੋਰਟ ਦੇ ਵਿੱਚ ਜੋ ਕੌਮਾਂਤਰੀ ਪੱਧਰ ਤੋਂ ਮਿਲ ਰਹੀ ਆ, ਇਸ ਸਪੋਰਟ ਦੇ ਵਿੱਚ ਇੱਕ ਨਵੀਂ ਕੜੀ ਆ ਕਿ ਐਮਨੈਸਟੀ ਇੰਟਰਨੈਸ਼ਨਲ ਦਾ ਵੀ ਨਾਂ ਜੁੜ ਗਿਆ। ਇਹਦਾ ਮਤਲਬ ਹੈ ਕਿ ਬਹੁਤ ਵੱਡੀ ਸਪੋਰਟ ਜਿਹੜੀ ਆ ਪੂਰੀ ਦੁਨੀਆ ਦੇ ਵਿੱਚੋਂ ਮਿਲ ਰਹੀ ਆ, ਔਰ ਹੌਲੀ ਹੌਲੀ ਇਹ ਵੱਧਦੀ ਜਾ ਰਹੀ ਹੈ। ਇਹ ਇੱਕ ਵੱਖਰੀ ਚੀਜ਼ ਆ ਕਿ ਇੱਥੇ ਥੋੜਾ ਜਿਹਾ ਕਈ ਵਾਰ ਆਪਾਂ ਦੇਖਦੇ ਹਾਂ ਕਿ ਅੰਦੋਲਨ ਦਾ ਪਰਛਾਵਾਂ ਛੋਟਾ ਹੋ ਜਾਂਦਾ, ਵੱਡਾ ਹੋ ਜਾਂਦਾ, ਕਈ ਵਾਰ ਲੋਕ ਦੁਖੀ ਹੋ ਜਾਂਦੇ, ਕਈ ਵਾਰ ਲੋਕ ਜੋਸ਼ੀਲੇ ਹੋ ਜਾਂਦੇ, ਰੰਗ ਹੁੰਦੇ, ਮੌਸਮ ਹੁੰਦੇ ਐਜੀਟੇਸ਼ਨ ਦੇ। ਪਰ ਜੇ ਤੁਸੀਂ ਦੂਸਰੇ ਪਾਸੇ ਦੇਖੋਗੇ, ਮਤਲਬ ਕਿ ਇੱਧਰਲੇ ਪੱਖ ਤੋਂ ਕੌਮਾਂਤਰੀ ਪੱਧਰ ਤੋਂ, ਤਾਂ ਇੱਥੇ ਸਮਰਥਨ ਲਗਾਤਾਰ ਵਜ਼ਨਦਾਰ ਹੋ ਗਿਆ, ਔਰ ਇੱਕ ਚੰਗੀ ਗੱਲ ਆ ਕਿਉਂਕਿ ਇੱਕ ਡੋਨਾਲਡ ਟਰੰਪ ਚਲ ਗਏ, ਬਾਈਡਨ ਆ ਗਏ, ਦੂਸਰੇ ਪਾਸੇ ਬਹੁਤ ਵੱਡੀ ਚਰਚਾ, ਵਿਆਪਕ ਚਰਚਾ ਜਿਹੜੀ ਕੌਮਾਂਤਰੀ ਪੱਧਰ ਤੇ ਚੱਲ ਗਈ। ਬਾਕੀ ਪੰਜਾਬੀਆਂ ਨੂੰ ਨਹੀਂ ਇਸ ਗੱਲ ਦਾ ਬਹੁਤ ਸਹਾਰਾ ਕਿ ਇਹਨਾਂ ਦੇ ਆਪਣੇ ਭੈਣ ਭਰਾ ਜਿਹੜੇ ਪੂਰੀ ਦੁਨੀਆ 'ਚ ਖਿਲ ਰਹੇ ਆ।
ਸਭ ਤੋਂ ਵੱਡੀ ਗੱਲ ਇਹ ਚੀਜ਼ ਦੇਖੋ, ਅੱਗੇ ਆਪਾਂ ਕਈ ਵਾਰ ਦੁਖਾਂਤਕ ਤੌਰ ਤੇ ਲੈਂਦੇ ਹਾਂ ਕਿ ਸਾਡੇ ਭੈਣ ਭਰਾ ਆਪਣੀ ਧਰਤੀ ਛੱਡ ਕੇ ਯਾਰ ਕਿੱਥੇ ਬੈਠੇ ਨੇ, ਬੇਨ ਡਰੇਨ ਦੀ ਵੀ ਗੱਲ ਹੁੰਦੀ ਹੈ। ਪਰ ਇੱਕ ਇੱਕ ਮੈਂ ਕਹੂੰਗਾ ਕਿ ਸਿੱਖ ਕੌਮ ਨੂੰ ਖਾਸ ਤੌਰ ਤੇ ਬਹੁਤ ਵੱਡਾ ਵਾਧਾ ਹੈ ਇਸ ਚੀਜ਼ ਦਾ ਕਿ ਉਹਨਾਂ ਦੀ ਆਵਾਜ਼ ਪੂਰੀ ਦੁਨੀਆ 'ਚ ਯਕਦਮ ਫੈਲ ਜਾਂਦੀ ਹੈ। ਉਹ ਚਾਹੇ ਉਹਨਾਂ ਦੇ ਆਪਣੇ ਆਪਸ ਦੇ ਵਿੱਚ ਜਿੱਦਾਂ ਦੇ ਮਰਜ਼ੀ ਆਪੋ ਵਿੱਚ ਦੀ ਵਖਰੇਵੇਂ ਹੋਣ, ਪਰ ਜਦੋਂ ਕੌਮ ਦੀ ਗੱਲ ਆਉਂਦੀ ਹੈ, ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਤਾਂ ਉਹ ਜਿਹੜਾ ਹੈਗਾ ਨਾ ਪਸਾਰ ਸਾਰੀ ਦੁਨੀਆ ਦੇ ਵਿੱਚ, ਔਰ ਸਿਆਸੀ ਤੌਰ ਤੇ ਕਿਉਂਕਿ ਹੁਣ ਤਾਂ ਹਾਜ਼ਰੀ ਬੜੀ ਜ਼ਬਰਦਸਤ ਆ ਕਈ ਮੁਲਕਾਂ ਦੇ ਵਿੱਚ, ਜਿੱਦਾਂ UK ਹੈ, US ਹੈ, ਕੈਨੇਡਾ ਹੈ, ਤਾਂ ਇਹਨਾਂ ਮੁਲਕਾਂ ਦੇ ਵਿੱਚ ਉਹ ਜਿਹੜਾ ਸਮਰਥਨ ਮਿਲਦਾ ਹੈ ਬਾਹਰੋਂ, ਤਾਂ ਉਹ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ। ਇਹ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਖੁਸ਼ਨੂਦੀ ਹਾਸਲ ਕਰਾਂ NRIs ਦੀ, ਨਹੀਂ, ਇਹ ਇੱਕ ਸੱਚ ਆ, ਇੱਕ ਫੈਕਟ ਹੈ ਇਸ ਸਾਰੀ ਚਰਚਾ ਦੇ ਵਿੱਚ, ਡਿਸਕਸ ਦੇ ਵਿੱਚ, ਜਿਹੜਾ ਕਿ ਬਹੁਤ ਹੱਦ ਤੱਕ ਨੌਲਿਆ ਕਰ ਦਿੱਤਾ ਜਾਂਦਾ ਹੈ ਕਿ ਜੇ ਕੌਮਾਂਤਰੀ ਪੱਧਰ ਤੇ ਅੱਜ ਬਹੁਤ ਵੱਡੀ ਇੱਕ ਹਮਾਇਤ ਮਿਲ ਰਹੀ ਹੈ, ਉਹਦੇ ਵਿੱਚ ਰੋਲ ਜਿਹੜਾ ਹੁਣ ਤੁਸੀਂ ਦੇਖੋ ਨਾ, ਤਰਨਜੀਤ ਸਿੰਘ ਢੇਸੀ ਦੇ ਕਦੋਂ ਦੇ ਲੱਗੇ ਹੋਏ ਸੀਗੇ UK ਦੇ ਵਿੱਚ, ਫਿਰ ਕਦੋਂ ਤੋਂ ਮੁਜ਼ਾਹਰੇ ਸ਼ੁਰੂ ਹੋ ਗਏ ਸੀ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, US ਦੇ ਵਿੱਚ ਸ਼ੁਰੂ ਤੋਂ, ਤਾਂ ਉਹ बढ़ਦੀ ਫਿਰ ਮੂਵਮੈਂਟ ਬਾਹਰੋਂ ਵੀ ਬਣ ਜਾਂਦੀ ਹੈ ਸਮਰਥਨ ਵਾਲੀ। ਤਾਂ ਇਹ ਇੱਕ ਮੈਂ ਕਹੂੰਗਾ ਕਿ ਠੀਕ ਆ, ਸਾਡਾ ਦੁਖਾਂਤ ਆ ਕਿ ਬਹੁਤ ਵੱਡਾ ਭਾਈਚਾਰਾ ਬਾਹਰ ਵੱਖ-ਵੱਖ ਮੁਲਕਾਂ ਦੇ ਵਿੱਚ ਪ੍ਰਵਾਸ ਕਰਦਾ, ਪਰ ਦੂਸਰੇ ਪਾਸੇ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਪੰਜਾਬ ਦੇ ਵਿੱਚ, ਜਿੱਦਾਂ ਹੁਣ ਤੁਸੀਂ ਦੇਖ ਲਓ, ਮੈਂ ਇੱਕ ਉਦਾਹਰਣ ਦੇ ਕੇ ਗੱਲ ਖਤਮ ਕਰ ਦਿੰਦਾ, ਨਜ਼ੀਰ ਦੇ ਕੇ, ਕਿ ਜਦੋਂ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਹੋਇਆ, 370 ਖਤਮ ਹੋਈ, ਜਾਂ CANRC ਦਾ ਮਸਲਾ ਚੱਲਿਆ, ਦੇਖੋ ਉਹਨਾਂ ਦਾ ਭਾਈਚਾਰਾ ਵੀ ਤੇ ਬਾਹਰ ਰਹਿੰਦਾ ਹੀ ਆ ਨਾ, ਬਾਹਰ ਰਹਿੰਦਾ ਹੀ ਆ, ਪਰ ਇੰਨੀ ਜ਼ਿਆਦਾ ਸਪੋਰਟ ਨਹੀਂ ਮਿਲੀ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਧਰਮ ਵਾਲੇ ਲੋਕ ਜਿਹੜੇ ਵੱਖ-ਵੱਖ ਮੁਲਕਾਂ 'ਚ ਰਹਿੰਦੇ, ਕਿਉਂਕਿ ਇਸਲਾਮ ਤਾਂ ਕਈ ਬਹੁਤ ਗਿਣਤੀ ਹੈਗੇ ਆ ਨਾ ਦੇਸ਼ ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਹੈ ਇਸਲਾਮ ਦੀ, ਪਰ ਬਾਵਜੂਦ ਇਸ ਤੇ ਇਹੋ ਜਿਹੀ ਕੋਈ ਮੂਵਮੈਂਟ ਨਹੀਂ ਖੜੀ ਕਰ ਸਕੇ। ਪਰ ਇੱਥੇ ਤੁਸੀਂ ਦੇਖ ਲਓ ਕਿ ਬਿਲਕੁਲ ਸਿਨਾਰੀਓ ਜਿਹੜਾ ਬਦਲ ਜਾਂਦਾ ਕਿ ਜਦੋਂ ਪੰਜਾਬੀਆਂ ਦਾ ਮਸਲਾ ਆਉਂਦਾ ਤਾਂ ਕਿੱਡੇ ਵੱਡੇ ਪੱਧਰ ਤੇ ਗੱਲ ਜਿਹੜੀ ਆ ਫਟ ਚੱਲ ਗਈ। ਜੇ ਹਰਿਆਣੇ ਇਕੱਲੇ ਦਾ ਵੀ ਅੰਦੋਲਨ ਹੁੰਦਾ ਤਾਂ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੰਦਾਜ਼ਾ ਲਾ ਲਓ ਕਿ ਐਡੀ ਵੱਡੀ ਸ਼ਾਇਦ ਹਮਾਇਤ ਨਾ ਮਿਲਦੀ ਜਿੱਡੀ ਵੱਡੀ ਹਮਾਇਤ ਹੁਣ ਮਿਲ ਰਹੀ ਹੈ ਬਾਹਰੋਂ। ਜੀ 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 ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, NIA ਨੇ ਨੋਟਿਸ ਨਹੀਂ ਭੇਜੇ, ਗ੍ਰਹਿ ਮੰਤਰਾਲੇ ਨੇ ਕੀਤਾ ਸਾਫ਼। ਦੇਖੋ ਮੇਰੇ ਫੋਨ ਦੇ ਵਿੱਚ NIA ਦਾ ਨੋਟਿਸ ਹੈ, ਉਹਦੇ ਉੱਤੇ ਭਾਰਤ ਸਰਕਾਰ ਦਾ ਉਹੀ ਜੋ ਹੁੰਦਾ ਲੋਗੋ ਵਗੈਰਾ ਉਹੀ ਲੱਗਿਆ ਹੋਇਆ, NIA ਦੇ ਜਿਹੜੇ ਹੈਗੇ ਆ ਇੰਸਪੈਕਟਰ ਉਹਨਾਂ ਦੇ ਦਸਤਖਤ ਆ। ਮੈਂ ਚਲੋ ਨਾ ਡਿਸਕਲੋਜ਼ ਨਹੀਂ ਕਰਦਾ ਕਿਸ ਬੰਦੇ ਦਾ, ਹੁਸ਼ਿਆਰਪੁਰ ਜ਼ਿਲ੍ਹੇ ਦਾ ਉਹ NIA ਨੋਟਿਸ ਪਾਉਣ ਵਾਲਾ ਬੰਦਾ ਵਾ ਜੀ। ਦੇਖੋ ਕਿੱਡੀ ਕਮਾਲ ਦੀ ਗੱਲ ਹੈ ਕਿ ਬਲਦੇਵ ਸਿੰਘ ਸਿਰਸਾ ਜਿਹੜੇ ਸਰਕਾਰ ਦੇ ਨਾਲ ਟੇਬਲ ਤੇ ਬਹਿੰਦੇ ਉਹਨਾਂ ਨੂੰ ਨੋਟਿਸ ਆਇਆ ਵਾ ਜੀ, ਤਾਂ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਸੀਗਾ ਕਿ ਮੈਂ ਨਹੀਂ ਜਾ ਸਕਦਾ ਭਾਈ ਪਹਿਲੇ ਮਤਲਬ ਕਿ ਨੋਟਿਸ ਤੇ ਜਾਂ ਸੱਦੇ ਤੇ, ਕਿਉਂਕਿ ਮੇਰਾ ਰੁਝੇਵਾਂ ਵਾ। ਸਭ ਨੂੰ ਪਤਾ ਹੀ ਹੈ ਨਾ ਕਿ ਉਹ ਤਾਂ ਬੈਠਾ ਆਪਾਂ ਸਭ ਨੇ ਦੇਖੀਆਂ ਵਾ। ਫਿਰ ਬਲਤੇਜ ਪੰਨੂ ਜਿਹੜੇ ਕਿ ਆਪਣੀ ਟੀਮ ਦੇ ਮੈਂਬਰ ਆ, ਉਹਨਾਂ ਨੂੰ ਵੀ ਆਇਆ ਸੀਗਾ, ਉਹਨਾਂ ਨੇ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਵੀ ਨੋਟਿਸ ਮਿਲਿਆ ਵਾ। ਇਸ ਤੋਂ ਇਲਾਵਾ ਇੱਕ ਪੱਤਰਕਾਰ ਹੋ ਰਿਹਾ ਸਾਡੇ ਡਿਸਟ੍ਰਿਕਟ ਤੋਂ ਜਸਬੀਰ ਸਿੰਘ ਜੀ, ਉਹ ਨੌਜਵਾਨ ਨੇ, ਤੇ ਉਹਨਾਂ ਨੂੰ ਵੀ ਨੋਟਿਸ ਆਇਆ ਸੀਗਾ। ਇਸ ਤੋਂ ਇਲਾਵਾ ਕਿੰਨੇ ਨੋਟਿਸ ਆਏ ਆ ਜਿਹੜੇ ਸੋਸ਼ਲ ਐਕਟਿਵਿਸਟ ਨੇ, ਉਹਨਾਂ ਨੂੰ ਵੀ ਆਇਆ ਵਾ ਨੋਟਿਸ ਆਇਆ। ਹੁਣ ਜਾਂ ਤਾਂ ਜਿਹੜੀ ਹੋਮ ਮਿਨਿਸਟਰੀ ਆ ਜਿਵੇਂ ਅੱਜ ਕਹਿ ਰਹੀ ਆ ਕਿ ਅਸੀਂ ਕੋਈ ਨੋਟਿਸ ਘੱਲੇ ਹੀ ਨਹੀਂ, ਤੇ ਜਾਂ ਫਿਰ ਇਸ ਚੀਜ਼ ਦਾ ਨੋਟਿਸ ਵੀ ਲਵੇ ਨਾ ਕਿ ਨੋਟਿਸ NIA ਬਣ ਕੇ ਘੱਲੇ ਕਿਵੇਂ ਆ। ਤੇ ਕੁਛ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਅਸੀਂ NIA ਦੇ ਦਫ਼ਤਰ ਦੇ ਵਿੱਚ ਜਾ ਕੇ ਜਾਂਚ ਪੜਤਾਲ 'ਚ ਸ਼ਾਮਲ ਵੀ ਹੋ ਕੇ ਆਏ, ਮਤਲਬ ਕਿ ਇਸ ਦੇਸ਼ ਦੇ ਵਿੱਚ NIA ਇੱਕ ਕੋਈ ਡੁਪਲੀਕੇਟ ਚੱਲ ਰਹੀ ਹੈ, ਔਰ ਉਹਨਾਂ ਦਾ ਦਫ਼ਤਰ ਵੀ ਕੋਈ ਦਿੱਲੀ ਦੇ ਵਿੱਚ ਹੈਗਾ ਕਿ ਇਹਨਾਂ ਦੀ ਇਮਾਰਤ ਵਰਗੀ ਇੱਕ ਇਮਾਰਤ ਵੀ ਉਹਨਾਂ ਨੇ ਕਿਰਾਏ ਤੇ ਉੱਥੇ ਲੈ ਰੱਖੀ ਹੋਵੇ। ਇਹ ਚੱਲ ਕੀ ਰਿਹਾ ਇਸ ਮੁਲਕ ਦੇ ਵਿੱਚ ਕਿ ਤੁਸੀਂ ਕਹਿੰਦੇ ਹੋ ਕਿ NIA ਨੇ ਨੋਟਿਸ ਨਹੀਂ ਘੱਲੇ, ਜਦ ਕਿ ਤੁਹਾਡੀ ਟੇਬਲ ਤੇ ਬੈਠਣ ਵਾਲਾ ਸ਼ਖਸ ਹੀ ਕਹਿੰਦਾ ਕਿ ਮੈਨੂੰ ਨੋਟਿਸ ਆਇਆ, ਔਰ ਸੱਚ ਕਿਹਦਾ ਮੰਨੋਗੇ ਤੁਸੀਂ। ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਨੋਟਿਸ ਤੇ ਬਣੇ ਆ, ਉਹ ਕਿੱਥੋਂ ਆਏ ਆ, ਕਿਹਨੇ ਭੇਜੇ ਆ, ਕਿਹੜੇ ਬੰਦੇ ਦੀ ਸਾਜ਼ਿਸ਼ ਸੀਗੀ। ਜੇ NIA ਦੀ ਕੋਈ ਇਸ ਤਰ੍ਹਾਂ ਦੀ ਮਨਸ਼ਾ ਹੈ ਹੀ ਨਹੀਂ ਸੀਗੀ ਤਾਂ ਉਹ ਬੰਦਾ ਕੌਣ ਹੈ ਜਿਹਨੇ ਨੋਟਿਸ ਬਣਾ ਕੇ ਭੇਜੇ ਆ ਲੋਕਾਂ ਨੂੰ, ਉਹਦਾ ਪਤਾ ਤੇ ਲੱਗਣਾ ਚਾਹੀਦਾ ਹੈ ਨਾ ਕਿ ਉਹ ਕੌਣ ਆ। ਹੁਣ ਤੁਸੀਂ ਇਹ ਨਾ ਕਹਿ ਦਿਓ ਇਹ ਚੀਨ ਦੀ ਕਰਤੂਤ ਹੈ, ਪਾਕਿਸਤਾਨ ਦੀ ਕਰਤੂਤ ਹੈ। ਜੀ ਜੀ ਬਿਲਕੁਲ, ਦੱਸੋ ਆਪ ਹੀ ਕਰਕੇ ਤੇ ਆਪ ਹੀ ਇਹ ਜਿਹੜਾ ਇਹ ਮੁੱਕਰ ਜਾਂਦੇ ਨੇ। ਅਗਲੀ ਗੱਲ ਕਰੀਏ, ਟਵਿੱਟਰ ਤੇ ਸਰਕਾਰ ਦੇ ਫਸ ਗਏ ਜੀ ਸਿੰਘ। ਹਾਂਜੀ ਦੇਖੋ ਟਵਿੱਟਰ ਦਾ ਮਸਲਾ ਜਿਹੜਾ ਨਾ ਉਹ ਥੋੜਾ ਜਿਹਾ ਇਉਂ ਹੈ
ਤੁਹਾਨੂੰ ਯਾਦ ਹੋਣਾ ਕਿ ਇਹਨਾਂ ਨੇ ਕੁਝ ਅਕਾਊਂਟ ਜਿਹੜੇ ਸੀਗੇ ਉਹਨਾਂ ਤੋਂ ਕਰਵਾਏ ਸੀਗੇ ਪਹਿਲਾਂ ਸਸਪੈਂਡ, ਫਿਰ ਉਹਨਾਂ ਨੇ ਚਲਾ ਦਿੱਤੇ ਸੀ। ਇਹਨਾਂ ਨੇ ਫਿਰ 1100 ਦੇ ਕਰੀਬ ਸੂਚੀ ਦੇ ਦਿੱਤੀ ਸੀਗੀ। ਉਹਦੇ ਵਿੱਚੋਂ ਉਹਨਾਂ ਨੇ ਕੁਛ ਕੁ ਜਿਹੜੇ ਸੀਗੇ ਅਕਾਊਂਟ ਉਹ ਰਿਮੂਵ ਕਰ ਦਿੱਤੇ। ਮੈਨੂੰ ਪਤਾ ਨਹੀਂ ਕੀ ਪ੍ਰੋਸੈਸ ਹੁੰਦਾ ਕਿ ਪੱਕੇ ਤੌਰ ਤੇ ਸਸਪੈਂਡ ਕਰਦੇ ਆ ਜਾਂ ਰਿਮੂਵ ਕਰ ਦਿੰਦੇ ਆ, ਡਿਲੀਟ ਕਰ ਦਿੰਦੇ ਆ। ਖੈਰ ਉਸ ਤੋਂ ਬਾਅਦ ਦੇਖੋ ਟਵਿੱਟਰ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਆਪਣੀ ਜੋ ਸਾਡੀ ਮਤਲਬ ਕਿ ਪਾਲਿਸੀ ਉਹਦੇ ਮੁਤਾਬਕ ਵੇਖਾਂਗੇ, ਤੁਹਾਡੇ ਕਹਿਣ ਦੇ ਅਨੁਸਾਰ ਨਹੀਂ ਚੱਲਾਂਗੇ। ਕਿ ਤੁਸੀਂ ਇੱਕ ਲਿਸਟ ਦੇ ਦਿੱਤੀ ਕਿ ਆ ਚੱਕੋ ਜੀ 1100 ਫਲਾਣਾ ਅਕਾਊਂਟ ਜਿਹੜਾ ਡਿਲੀਟ ਕਰ ਦਿਓ, ਕਿਉਂਕਿ ਇਹਨਾਂ ਦਾ ਕਹਿਣਾ ਸੀਗਾ, ਇਹਨਾਂ ਦਾ ਤਰਕ ਇਹ ਸੀਗਾ ਕਿ ਲੋਕੇਸ਼ਨ ਬਦਲ ਕੇ ਮਤਲਬ ਕਿ ਪਾਕਿਸਤਾਨ ਦੀ ਜਾਂ ਖਾਲਿਸਤਾਨੀਆਂ ਦੀ ਇਹ ਕਨਸਪੀਰੇਸੀ ਹੈ, ਸਾਜ਼ਿਸ਼ ਹੈ ਕਿ ਇਸ ਡਿਸਪਿਊਟ ਨੂੰ ਵਧਾਇਆ ਜਾ ਰਿਹਾ। ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ। ਤਾਂ ਇਹ ਜਿਹੜੇ ਅਕਾਊਂਟ ਹੈ ਉਹ ਬੰਦ ਕਰ ਦਿੱਤੇ ਜਾਣ ਕਿਉਂਕਿ ਲੋਕੇਸ਼ਨ ਚੇਂਜ ਹੋ ਰਹੀ। ਤਾਂ ਉਹ ਕਹਿੰਦੇ ਕਿ ਅਸੀਂ ਆਪਣੀ ਪਾਲਿਸੀ ਦੇ ਮੁਤਾਬਕ ਇਹਨਾਂ ਚੀਜ਼ਾਂ ਨੂੰ ਵੇਖਾਂਗੇ, ਘੋਖਾਂਗੇ, ਉਸ ਤੋਂ ਬਾਅਦ ਫੈਸਲਾ ਲਵਾਂਗੇ। ਤਾਂ ਦੂਸਰੇ ਪਾਸੇ ਜਿਹੜੇ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਹੈਗੇ ਜੈਕ ਡਾਰਸੀ ਹੈ ਸ਼ਾਇਦ ਨਾਮ, ਜਿਹੜੇ ਮੁਖੀ ਹੈ ਇਸ ਟਾਈਮ ਟਵਿੱਟਰ ਦੇ, ਤੇ ਉਹਨਾਂ ਨੇ ਰਿਹਾਨਾ ਦਾ ਟਵੀਟ ਜਿਹੜਾ ਉਹ ਪਤਾ ਨਹੀਂ ਰੀਟਵੀਟ ਕਹਿੰਦੇ ਉਹਨੂੰ ਕਿ ਲਾਈਕ, ਜਿਵੇਂ ਆਪਾਂ ਫੇਸਬੁੱਕ ਤੇ ਲਾਈਕ ਦੇਖਦੇ ਹਾਂ ਤਾਂ ਉਹ ਸ਼ੋਅ ਹੋ ਜਾਂਦਾ। ਤਾਂ ਉਹ ਵੀ ਹੋ ਗਿਆ ਸੀਗਾ, ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੇ ਕਾਲਜੇ 'ਚ ਕਿੱਲ ਖੁੱਭ ਗਿਆ ਸੀਗਾ। ਤੇ ਕਮਾਲ ਦੀ ਗੱਲ ਹੈ ਕਿ ਉਧਰਲੇ ਪਾਸਿਓਂ ਵੀ ਤੇ ਹੁਣ ਇੱਧਰਲੇ ਪਾਸਿਓਂ ਵੀ। ਤਾਂ ਫਿਰ ਤੁਸੀਂ ਦੇਖੋ ਕਿ ਕੁਛ ਡਿਵੈਲਪਮੈਂਟ ਹੁੰਦੀ ਹੈ। ਇੱਥੇ ਇੱਕ ਐਪ ਆ ਸਾਡੇ ਬਣੀ ਹੋਈ ਤਾਂ ਗੌਰਮੈਂਟ ਦੇ ਕੁਛ ਜਿਹੜੇ ਮੰਤਰਾਲੇ ਆ ਉਹ ਤੇ ਆ ਕੇ ਜਾਣਕਾਰੀਆਂ ਸ਼ੇਅਰ ਕਰ ਰਹੇ ਆ। ਮੰਗ ਉੱਠ ਰਹੀ ਹੈ ਕਿ ਟਵਿੱਟਰ ਤੋਂ ਬੈਨ ਕਰ ਦੇਣਾ ਚਾਹੀਦਾ ਜਿੱਦਾਂ ਟਿਕਟੌਕ ਬੈਨ ਕੀਤਾ ਸੀਗਾ। ਪਰ ਮੇਰੇ ਖਿਆਲ ਦੇ ਨਾਲ ਦੇਖੋ ਪਰਿਸਥਿਤੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਰਾਜ ਕਰਨਵੀਰ ਸਿੰਘ ਜੀ, ਕਿ ਟਵਿੱਟਰ ਐਵੇਂ ਨਹੀਂ ਅੱਗੋਂ ਬੋਲਿਆ ਇਹਨਾਂ ਦੇ। ਟਵਿੱਟਰ ਜੇ 6 ਮਹੀਨੇ ਪਹਿਲਾਂ ਕੁਝ ਕਹਿੰਦੇ ਤੇ ਟਵਿੱਟਰ ਨੇ ਸ਼ਾਇਦ ਉਸੇ ਤਰ੍ਹਾਂ ਹੀ ਨਾਚ ਕਰਨਾ ਸੀ ਜਿਵੇਂ ਇਹ ਸਾਜ਼ ਵਜਾਉਂਦੇ। ਪਰ ਹੁਣ ਰੌਲਾ ਹੈ ਕਿ ਪ੍ਰਸ਼ਾਸਨ ਬਦਲ ਚੁੱਕਾ ਵਾ। ਪ੍ਰਸ਼ਾਸਨ ਤੋਂ ਭਾਵ ਕਿ ਪ੍ਰਸ਼ਾਸਨ ਦਾ ਮੁਖੀ ਕੋਈ ਹੋਰ ਆ ਗਿਆ। ਤੁਹਾਨੂੰ ਪਤਾ ਹੀ ਹੈ ਕਿ ਟਵਿੱਟਰ ਦੀ ਜੜ ਜਿਹੜੀ ਆ ਉਹ ਸ਼ਾਇਦ ਇੱਥੇ US ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਆ। ਤਾਂ ਉਹ ਇਸ ਚੀਜ਼ ਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਹੁਣ ਬਦਲਾਅ ਜਿਹੜਾ ਉਹ ਦਿਖਾ ਰਹੇ ਆ। ਤਾਂ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਬਹੁਤ ਸਾਰੇ ਮੰਤਰਾਲੇ ਜਿਹੜੇ ਆ ਉਹ ਯਕਦਮ ਕੂ ਨੂੰ ਸ਼ਿਫਟ ਹੋ ਰਹੇ ਆ। ਜਿਹੜੀ ਉਦਾਂ ਤੁਹਾਨੂੰ ਕਹਿੰਦਾ ਕੂ ਇੱਕ ਇਹਨਾਂ ਦੀ ਆਪਣੀ ਐਪ ਆ। ਅੱਜ ਇੱਕ ਹੋਰ ਐਪ ਆ ਗਈ ਸੰਦੇਸ਼। ਵੈਸੇ ਇੱਕ ਵਾਰੀ ਬਾਬਾ ਰਾਮਦੇਵ ਵੀ ਲੈ ਆਇਆ ਸੀਗਾ, ਕਹਿੰਦਾ ਆਪਾਂ ਇੰਡੀਅਨ WhatsApp ਚਲਾਵਾਂਗੇ। ਉਹ ਬਾਅਦ ਦੇ ਵਿੱਚ ਪਤਾ ਲੱਗਾ ਕਿ ਜੁਗਾੜ ਹੀ ਸੀਗਾ, ਤਾਂ ਮਤਲਬ ਕਿ ਕਿਸੇ ਦੀ ਟੰਗ ਕਿਸੇ ਦੀ ਏਦਾਂ ਰਾਮਦੇਵ ਜੁਗਾੜ ਲਾਉਣ ਦੇ ਵਿੱਚ ਤੁਹਾਨੂੰ ਪਤਾ। ਹਾਂਜੀ ਬਸ ਉਹ ਜਿਹੜੇ ਕੋਡਿੰਗ ਕਾਡਿੰਗ ਵਗੈਰਾ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਆ। ਸੋ ਸਾਰਾ ਕੁਛ ਜਿਹੜਾ ਉਹ ਫੇਲ ਹੋ ਗਿਆ ਸੀ ਕੰਮ। ਤਾਂ ਖੈਰ ਇਹ ਜਿਹੜਾ ਗੱਲ ਦਾ ਸਿੱਟਾ ਹੈ ਉਹ ਇਹੀ ਹੈ ਕਿ ਕਿਤੇ ਨਾ ਕਿਤੇ ਜਿੱਦਾਂ ਹੀ ਬਾਈਡਨ ਪ੍ਰਸ਼ਾਸਨ ਆਇਆ ਉਹਦੇ ਵਿੱਚ ਜੋ ਬਦਲਾਅ ਦੇਖਣ ਨੂੰ ਮਿਲ ਰਿਹਾ ਉਹ ਤੁਹਾਡੇ ਸਾਹਮਣੇ ਹੀ ਹੈ ਕਿ ਟਵਿੱਟਰ ਜਿਹਦੇ ਤੇ ਅੱਗੇ ਬਹੁਤ ਵੱਡੇ ਵੱਡੇ ਦੋਸ਼ ਲੱਗੇ, ਫੇਸਬੁੱਕ ਤੇ ਦੋਸ਼ ਲੱਗੇ, ਤਾਂ ਹੁਣ ਟਵਿੱਟਰ ਨੇ ਸਿੱਧੇ ਤੌਰ ਤੇ ਜਿਹੜੀ ਗੱਲ ਕਹੀ ਆ ਉਹ ਆਪਣੇ ਆਪ ਦੇ ਵਿੱਚ ਕੁਛ ਨਾ ਕੁਛ ਇਸ਼ਾਰਾ ਜ਼ਰੂਰ ਕਰਦੇ ਆ। ਜਿਸ ਤਰ੍ਹਾਂ ਇਹਨਾਂ ਨੇ ਰਿਸਪੌਂਡ ਕੀਤਾ ਉਹ ਉਸ ਇਸ਼ਾਰੇ ਤੇ ਮੋਹਰ ਲਾਉਂਦਾ ਵਾ। ਜੀ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ। ਉੱਦਾਂ ਜਿਹੜੀ ਇੱਥੋਂ ਦੀ ਸਰਕਾਰ ਉਹਨਾਂ ਨੇ ਫੋਨ ਕਾਲ ਦੇ ਵਿੱਚ ਫਾਰਮਰ ਦੇ ਪ੍ਰੋਟੈਸਟ ਦੀ ਤਾਂ ਜਿਹੜੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਆਪਣੇ ਗਵਾਂਢੀ ਮੁਲਕ ਮਿਆਂਮਾਰ ਦੀ ਜਿਹੜੀ ਉਹਨਾਂ ਨੇ ਜ਼ਰੂਰ ਗੱਲ ਕਰ ਲਈ ਸੀਗੀ। ਸੋ ਦੇਖਦੇ ਹਾਂ ਕੀ ਬਣਦਾ ਆ। ਸੋ ਇੱਥੇ ਮਿਆਂਮਾਰ ਨਾ ਜਿਹੜੀ ਚਾਈਨਾ ਦੀ ਪਾਲਿਸੀ ਆ ਉਹਦੇ ਲਿਹਾਜ਼ ਨਾਲ ਮਿਆਂਮਾਰ ਮਹੱਤਵਪੂਰਨ ਹੈ। ਸਭ ਤੋਂ ਪਹਿਲੀ ਗੱਲ ਆ। ਉਹ ਦੂਜੀ ਗੱਲ ਉਹਨਾਂ ਨੇ ਆਪਣੇ ਪ੍ਰੈਸ ਨੋਟ ਦੇ ਵਿੱਚੋਂ ਜ਼ਰੂਰ ਕਹੀ ਹੈ ਡੈਮੋਕ੍ਰੇਸੀ ਵਾਲੀ। ਤਾਂ ਉਹ ਆਪਣੇ ਆਪ ਦੇ ਵਿੱਚ ਇਸ਼ਾਰਾ ਕਰਦੀ ਆ। ਫਿਰ ਉਹ ਜਿਵੇਂ 370 ਹਟਾਉਣ ਤੋਂ ਬਾਅਦ 4G ਚੱਲਿਆ, ਸਿੰਘੂ ਟਿੱਕਰੀ ਚੱਲ ਪਏ, ਟਵਿੱਟਰ ਵਾਲਾ ਅੱਖਾਂ ਕੱਢਣ ਲੱਗ ਪਿਆ। ਇਹ ਚੀਜ਼ਾਂ ਕੁਛ ਨਾ ਕੁਛ ਇਸ਼ਾਰਾ ਤਾਂ ਕਰਦੀਆਂ ਕਿ ਗੱਲਬਾਤ ਜਿਹੜੀ ਹੈ ਲੱਗਦਾ ਹੈ ਕਿ ਨਿਊਜ਼ ਤੇ ਚੈਨਲ ਤੋਂ ਪਹਿਲਾਂ ਵੀ ਕੋਈ ਗੱਲਬਾਤ ਹੋਈ ਹੈ ਬੈਕ ਚੈਨਲ ਹੋਇਆ ਹੈ ਕੁਛ ਨਾ ਕੁਛ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਦੱਸ ਦਿਓ ਵੀ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਚ ਕੀ ਉਸ ਦੇ ਬਾਰੇ ਕੋਈ ਅਪਡੇਟ ਕੁਛ ਆਇਆ ਹੈ ਜੀ ਉਸ ਚੀਜ਼ ਸਾਹਮਣੇ? ਮਿੰਟੂ ਜੀ ਮੈਨੂੰ ਲੱਗ ਰਿਹਾ ਜੀ ਹਾਂਜੀ ਆਵਾਜ਼ ਆ ਰਹੀ ਹੈ ਜੀ ਹੁਣ ਤੁਹਾਨੂੰ? ਜੀ ਮੈਂ ਪੁੱਛ ਰਿਹਾ ਸੀ ਜਾਂਦੇ ਜਾਂਦੇ ਜੇ ਤੁਸੀਂ ਜੀ ਜਾਂਦੇ ਜਾਂਦੇ ਜੇ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਜੇ ਕੋਈ ਅਪਡੇਟ ਹੋਵੇ। ਹਾਂਜੀ ਨਹੀਂ ਕੁਛ ਨਹੀਂ ਹੈ, ਉਹਦਾ ਰਿਮਾਂਡ ਹੈ। ਤਾਂ 7 ਦਿਨ ਬਾਅਦ ਹੀ ਜਦੋਂ ਰਿਮਾਂਡ ਖਤਮ ਹੋਏਗਾ ਤਦ ਹੀ ਉਹਨੂੰ ਪੇਸ਼ ਕੀਤਾ ਜਾਊਗਾ।
ਜਦ ਤੱਕ ਉਹ ਹਿਰਾਸਤ ਦੇ ਵਿੱਚ ਰਹੂਗਾ। ਤੇ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਇੰਤਜ਼ਾਰ ਕਰਨਾ ਚਾਹੀਦਾ ਕਿ ਦਿੱਲੀ ਪੁਲਿਸ ਆਫੀਸ਼ੀਅਲੀ ਕੀ ਕਹਿੰਦੀ ਹੈ, ਜਾਂ ਦੀਪ ਸਿੱਧੂ ਦਾ ਕੋਈ ਵਕੀਲ ਜਾਂ ਕੋਈ ਕਿਸੇ ਹੋਰ ਤਰੀਕੇ ਦਾ ਉਹਦਾ ਪੱਖ ਸਾਹਮਣੇ ਆਉਂਦਾ। ਕਿਉਂਕਿ ਜਿਹੜੇ ਇੱਦਾਂ ਦੇ ਕਿਆਫੇ ਲਾਉਣਗੇ ਮੀਡੀਆ ਵਾਲੇ, ਆਪਣੇ ਸੋਰਸਸ ਦਾ ਹਵਾਲਾ ਦੇ ਕੇ ਗੱਲਾਂ ਕਰਨਗੇ, ਉਹ ਗੱਲਾਂ ਆਪਣੇ ਇੱਥੇ ਦੇ ਪੰਜਾਬੀਆਂ ਵਾਸਤੇ ਠੀਕ ਨਹੀਂ ਰਹਿਣਗੀਆਂ, ਕਿਉਂਕਿ ਅੱਗੇ ਇਹਨਾਂ ਚੀਜ਼ਾਂ ਦਾ ਕਾਫੀ ਨੁਕਸਾਨ ਹੋ ਰਿਹਾ ਵਾ। ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।